ਮੋਦੀ ਹੁਣਾਂ ਨੇ ਸੱਤਾ ਸੰਭਾਲੀ ਤੇ ਉਹਨਾਂ ਨੇ ਹਿੰਦੂ ਧਰਮ ਦੇ ਹਿੰਦੂ ਮਸਲਿਆਂ ਤੇ ਸ਼ਰੇਆਮ ਹਿੰਦੂ ਰਾਸ਼ਟਰ ਦੀ ਗੱਲ ਵੀ ਕੀਤੀ ਕਰਾਈ ਤੇ ਉਹਨਾਂ ਨੇ ਉਹ ਲੋਕ ਸ਼ਰੇਆਮ ਯੂਪੀ ਚ ਝੂਠੇ ਪੁਲਿਸ ਮੁਕਾਬਲੇ ਕਰ ਕਰਕੇ ਤੁਹਾਡੇ ਸਾਹਮਣੇ ਮਰਵਾਏ। ਬਾਦਲ ਕਿਆ ਨੇ ਬੀਜੇਪੀ ਦੇ ਉਲਟ ਕੀਤਾ। ਉਹ ਕਹਿੰਦੇ ਸੀ ਅਸੀਂ ਹਿੰਦੂ ਰਾਸ਼ਟਰ ਤੋਂ ਘੱਟ ਗੱਲ ਨਹੀਂ ਕਰਨੀ, ਇਹ ਕਹਿੰਦੇ ਜਿਹੜੇ ਸਿੱਖ ਰਾਸ਼ਟਰ ਦੀ ਗੱਲ ਕਰਦੇ ਆ ਉਹ ਟੈਰੋਰਿਸਟ ਨੇ। ਹੁਣ ਜਦੋਂ ਇਹਨਾਂ ਕੋਲ ਸੱਤਾ ਸੀ, ਇਹਨਾਂ ਨੇ ਉਹਨਾਂ ਵੇਲਿਆਂ 'ਚ ਸਿੱਖ ਕੌਮ ਨਾਲ ਜੋ ਕੁਝ ਕੀਤਾ ਉਹਦੇ ਕਰਕੇ ਲੋਕ ਚੰਡੀਗੜ੍ਹ ਤੋਂ ਇਹਨਾਂ ਨੂੰ ਭਜਾ ਚੁੱਕੇ ਆ। ਹੁਣ ਇਹਨਾਂ ਕੋਲੇ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਤੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਹੁਣ ਉਹ ਕੰਮ ਕਰਨ ਲੱਗੇ ਹੋਏ ਨੇ ਕਿ ਅਗਲੀ ਵਾਰ ਸ਼੍ਰੋਮਣੀ ਕਮੇਟੀ ਨੇ ਇਹਨਾਂ ਕੋਲੇ ਫਿਰ ਸ਼੍ਰੋਮਣੀ ਕਮੇਟੀ ਕਿਹਦੇ ਕੋਲੇ ਜਾਊ ਜਿਨ੍ਹਾਂ ਬਾਰੇ ਇਹ ਦਹਾਈਆਂ ਦਿੰਦੇ ਫਿਰਦੇ ਆ ਕਿ ਜੋ ਤਾਂ ਬੀਜੇਪੀ ਨਾਲ ਰਲ ਕੇ ਚੱਲਦੇ ਆ। ਭਾਈ ਤੁਸੀਂ ਵੀ ਤਾਂ ਬੀਜੇਪੀ ਨਾਲ ਰਲ ਕੇ ਚੱਲਦੇ ਰਹੇ ਹੋ, ਤੁਸੀਂ ਵੀ ਤਾਂ ਉਸੇ ਬੀਜੇਪੀ ਨੂੰ ਪਤੀ ਪਤਨੀ ਦਾ ਰਿਸ਼ਤਾ ਦੱਸਦੇ ਰਹੇ ਹੋ। ਜੇ ਉਹ ਬੀਜੇਪੀ ਇੰਨੀ ਮਾੜੀ ਆ, ਇੰਨੀ ਭੈੜੀ ਆ, ਮੰਨ ਲਈ ਤੁਹਾਡੀ ਗੱਲ, ਫਿਰ ਤੁਸੀਂ ਉਦੋਂ ਪੰਥ ਦੀ ਕਿਉਂ ਨਹੀਂ ਸੀ ਸੁਣਦੇ ਜਦੋਂ ਤੁਹਾਨੂੰ ਪਿੱਟਦਾ ਸੀ ਪੰਥ ਕਿ ਇਹ ਆਰਐਸਐਸ ਵਾਲੇ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੜ ਕੇ ਆਪਦੀਆਂ ਜੜ੍ਹਾਂ ਲਾ ਰਹੇ ਨੇ, ਸਿੱਖੀ ਦੇ ਖਿਲਾਫ ਮਾਹੌਲ ਸਿਰਜ ਰਹੇ ਨੇ। ਸੱਚੀ ਇਹ ਗੱਲ ਆ ਕਿ ਨਾ ਸਾਨੂੰ ਇਹ ਬਾਦਲ ਦਲ ਪੁੱਗਦਾ, ਨਾ ਕਾਂਗਰਸ ਪੁੱਗਦੀ ਹੈ, ਨਾ ਇਹ ਭਾਜਪਾ ਪੁੱਗਦਾ। ਅਸਲ ਵਿੱਚ ਤਾਂ ਇਹ ਸਾਰਾ ਸਿਸਟਮ ਆ ਜਿਹੜਾ ਇਹਨੇ ਸਾਡੇ ਧਰਮ ਦਾ, ਸਾਡੀ ਬੋਲੀ ਦਾ, ਸਾਡੇ ਸੱਭਿਆਚਾਰ ਦਾ, ਸਿੱਖ ਸਿਵਲਾਈਜੇਸ਼ਨ ਦਾ ਭੋਗ ਪਾਉਣਾ, ਸਿੱਖਾਂ ਦੀ ਹੋਂਦ ਹਸਤੀ ਖਤਮ ਕਰਕੇ ਸਿੱਖਾਂ ਦੇ ਫਲਸਫੇ ਨੂੰ ਮਲੀਨ ਕਰਨਾ, ਦੂਸ਼ਿਤ ਕਰਨਾ, ਇਹ ਸਾਰਾ ਕੁਝ ਚੱਲ ਰਿਹਾ। ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਕਰਨ ਦੇ ਬਾਅਦ ਵੀ ਸੋਚਦੇ ਇਹ ਨੇ ਕਿ ਕੌਮ ਜਿਹੜੀ ਆ ਉਹ ਸਾਡੇ ਇਹਨਾਂ ਗੁਨਾਹਾਂ ਤੋਂ, ਜਿਨ੍ਹਾਂ ਕਰਕੇ ਸਾਨੂੰ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਕਿ ਇਹ ਲੀਡਰਸ਼ਿਪ ਅਯੋਗ, ਸਾਡੀ ਇਸ ਲੀਡਰਸ਼ਿਪ ਨੂੰ ਕਹਿੰਦੇ ਜੀ ਫੇਰ ਮੰਨ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਮੀਡੀਆ ਦੇ ਵਿੱਚ ਇਸ ਮੌਕੇ ਇੱਕ ਖਬਰ ਚੱਲ ਰਹੀ ਆ ਕਿ ਸਿੱਖ ਨਸਲਕੁਸ਼ੀ ਮਾਮਲੇ ਦੇ ਵਿੱਚ ਅਦਾਲਤ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ। ਆਪਾਂ ਨੂੰ ਪਤਾ ਕਿ 1984 ਤੇ ਅੱਜ ਹੈਗਾ 2025, 40-41 ਸਾਲ ਹੋ ਗਏ ਤੇ ਅਜੇ ਭਾਰਤੀ ਸਿਸਟਮ ਨੂੰ ਇਹ ਲੱਗਿਆ ਵੀ ਬੰਦਾ ਦੋਸ਼ੀ ਆ। ਖਾਲਸਾ ਪੰਥ ਤਾਂ ਉਦੋਂ ਹੀ ਇਹਨਾਂ ਨੂੰ ਦੋਸ਼ੀ ਮੰਨ ਕੇ ਇਹਦੇ ਨਾਲ ਦਿਆਂ ਨੂੰ ਕਈਆਂ ਨੂੰ ਸੋਧੇ ਵੀ ਲਾ ਚੁੱਕੇ ਆ। ਜਿਹੜੇ ਬੰਦੇ ਸਾਨੂੰ ਮਤਾਂ ਦਿੰਦੇ ਰਹਿੰਦੇ ਨੇ ਕਿ ਤੁਸੀਂ ਭਾਰਤੀ ਅਦਾਲਤੀ ਸਿਸਟਮ ਦੇ ਵਿੱਚ ਯਕੀਨ ਰੱਖੋ, ਭਾਰਤੀ ਨਿਜ਼ਾਮ 'ਚ ਯਕੀਨ ਰੱਖੋ, ਜੇ ਕਿਸੇ ਨਾਲ ਕਿਸੇ ਵੇਲੇ ਇਸ ਮੁਲਕ ਦੇ ਵਿੱਚ ਵਧੀਕੀ ਹੋ ਵੀ ਜਾਵੇ ਤਾਂ ਕਦੇ ਨਾ ਕਦੇ ਉਹਨੂੰ ਇਹ ਸਿਸਟਮ ਲਾਜ਼ਮੀ ਸਜ਼ਾ ਦਿੰਦਾ। ਪਹਿਲਾਂ ਤਾਂ ਇਹ ਕਹਿਣ ਵਾਲਿਆਂ ਨੂੰ ਅੱਜ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਦੁਰ ਫਿੱਟੇ ਮੂੰਹ ਤੁਹਾਡੇ, ਜਿਹੜੇ ਤੁਸੀਂ ਇਹੋ ਜਿਹੇ ਸਿਸਟਮ ਦੇ ਵਿੱਚ ਯਕੀਨ ਰੱਖਣ ਦੀਆਂ ਮੱਤਾਂ ਦਿੰਦੇ ਹੋ, ਜਿਹਨੂੰ ਅੱਜ 40-41 ਸਾਲ ਬਾਅਦ ਲੱਗਿਆ ਕਿ ਸੱਜਣ ਕੁਮਾਰ ਦੋਸ਼ੀ ਆ। ਸਜ਼ਾ ਸੁਜਾ ਤਾਂ ਇਹਨੂੰ ਕੀ ਹੋਣੀ ਆ? ਜਿਹੜੀ ਸਜ਼ਾ ਇਹਨੂੰ ਹੋਊਗੀ ਉਹ ਉੱਪਰਲੀ ਅਦਾਲਤ ਚਲੇ ਜਾਊ, ਉਹ ਤੇ ਸਟੇ ਲੱਗ ਜੂ। ਫੇਰ ਏਦਾਂ ਹੀ ਉਹ ਲੋਕ ਜਿਨ੍ਹਾਂ ਨੂੰ ਇਹਨੇ ਕਤਲ ਕਰਵਾਇਆ, ਉਹ ਲੋਕ ਬਹੁਤੇ ਤਾਂ ਆਪ ਹੀ ਵਿਚਾਰੇ ਇਸ ਦੁਨੀਆ ਤੋਂ ਇਨਸਾਫ ਨੂੰ ਉਡੀਕਦੇ ਚਲਾਣੇ ਕਰ। ਮਾਮਲਾ ਇਹ ਇਕੱਲਾ ਨਹੀਂ, ਸਾਰੇ ਭਾਰਤ ਵਿੱਚ ਉਸ ਮੌਕੇ ਬੇਦੋਸ਼ੇ ਸਿੱਖਾਂ ਦਾ ਇੱਕ ਤਰਫਾ ਕਤਲੇਆਮ ਹੋਇਆ ਸੀ। ਉਹਨਾਂ ਸਿੱਖਾਂ ਦਾ ਕਸੂਰ ਸਿਰਫ ਇਹ ਸੀ ਵੀ ਉਹ ਸਿੱਖਾਂ ਦੇ ਘਰੇ ਜੰਮੇ ਸੀ। ਨਾ ਉਹਨਾਂ ਨੇ ਇਹਨਾਂ ਦੀ ਇੰਦਰਾ ਮਾਰੀ ਸੀ, ਨਾ ਇਹਨਾਂ ਦੇ ਮੰਦਰ ਨੂੰ ਕੋਈ ਮਾੜਾ ਚੰਗਾ ਬੋਲਿਆ, ਨਾ ਇਹਨਾਂ ਦੇ ਹਿੰਦੂ ਗ੍ਰੰਥ ਨੂੰ ਅਵਾ ਤਵਾ ਬੋਲਿਆ, ਨਾ ਉਹਨਾਂ ਨੂੰ ਇਹ ਪਤਾ ਸੀ ਵੀ ਇੰਦਰਾ ਨੂੰ ਕੌਣ ਮਾਰ ਗਿਆ। ਸਿੱਖ ਸੀ, ਸਿੱਖਾਂ ਦੇ ਘਰੇ ਜੰਮੇ ਸੀ ਤੇ ਇਹਨਾਂ ਨੇ ਉਹਨਾਂ ਦਾ ਕਤਲੇਆਮ ਕੀਤਾ ਤੇ ਕਰਵਾਇਆ। ਤੇ ਪੂਰੇ ਮੁਲਕ ਨੇ ਫਿਰ 1984 ਦੇ ਵਿੱਚ ਹੀ ਲੋਕ ਸਭਾ ਦੀਆਂ ਚੋਣਾਂ ਆ ਗਈਆਂ। ਜਿਹੜੇ ਉਦੋਂ ਕਤਲ ਨਹੀਂ ਸੀ ਕਰ ਸਕੇ, ਜਿਹੜੇ ਉਦੋਂ ਇਸ ਮੌਕੇ ਸਿੱਖਾਂ ਦੇ ਗਲਾਂ 'ਚ ਟਾਇਰ ਨਹੀਂ ਸੀ ਪਾ ਸਕੇ, ਸਿੱਖਾਂ ਦੀਆਂ ਬੱਚੀਆਂ ਨੂੰ ਬੇਪਤ ਕਰਨ ਵਿੱਚ ਰਹਿ ਗਏ, ਉਹਨਾਂ ਨੇ ਫਿਰ ਇਸ ਕਤਲੇਆਮ ਦੀ ਹਮਾਇਤ ਵਿੱਚ ਕਾਂਗਰਸੀਆਂ ਨੂੰ ਦੱਬ ਕੇ ਵੋਟਾਂ ਪਾਈਆਂ
ਜਦੋਂ ਤੋਂ 1950 ਤੋਂ ਇਸ ਮੁਲਕ ਦੇ ਵਿੱਚ ਵੋਟਾਂ ਦਾ ਕੰਮ ਸ਼ੁਰੂ ਹੋਇਆ, ਅੱਜ ਤੱਕ ਕਾਂਗਰਸ ਨੂੰ ਉਸ ਵਾਰੀ ਨਾਲੋਂ 1984 ਵਾਲੀ ਲੋਕ ਸਭਾ ਦੀ ਚੋਣ ਨਾਲੋਂ ਵੱਧ ਕਦੇ ਵੋਟ ਨਹੀਂ ਪਈ। ਸੋ ਸਾਰੇ ਭਾਰਤ ਨੂੰ ਬੜੀ ਖੁਸ਼ੀ, ਬੜਾ ਚਾਅ ਕਿ ਪਹਿਲਾਂ ਇਹਨਾਂ ਦਾ ਅਕਾਲ ਤਖਤ ਸਾਹਿਬ ਢਾਇਆ, ਇਹਨਾਂ ਦੇ ਬੰਦੇ ਮਾਰੇ, ਟੈਂਕਾਂ ਉੱਤੇ ਤਿਰੰਗੇ ਲਾ ਕੇ ਇਹਨਾਂ ਦੇ ਧਰਮ ਸਥਾਨ ਦੇ ਉੱਤੇ ਜਿਹੜਾ ਸਿੱਖਾਂ ਦਾ ਦਿਲ ਵਾ ਦਰਬਾਰ ਸਾਹਿਬ ਕੇਂਦਰੀ ਸਥਾਨ, ਉੱਥੇ ਬੰਬਾਰਮੈਂਟ ਹੋਈ। ਸਾਰੇ ਪੰਜਾਬ ਦੇ ਵਿੱਚ ਇਹਨਾਂ ਦੇ ਛਤਰ ਫਿਰਿਆ, ਇਹ ਚੀਕਾਂ ਮਾਰਦੇ ਜਾਨਾਂ ਬਚਾਉਂਦੇ ਵਿਚਾਰੇ ਭੱਜੇ ਫਿਰਦੇ ਸੀ ਤੇ ਬਾਰਡਰ ਪਾਰ ਕਰ ਗਏ। ਤੇ ਬਾਅਦ ਵਿੱਚ ਨਵੰਬਰ 84 ਚ ਫੇਰ ਇਹਨਾਂ ਦੇ ਉੱਤੇ ਏਡਾ ਜ਼ੁਲਮ ਹੋਇਆ। ਬੱਲੇ ਉਹ ਕਾਂਗਰਸੀਓ, ਕਮਾਲ ਕਰਤੀ ਤੁਸੀਂ। ਤੇ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ ਅਸੀਂ ਤੁਹਾਡੀ ਸਪੋਰਟ ਕਰਦੇ ਹਾਂ, ਇਹ ਕਹਿ ਕੇ ਇਸ ਮੁਲਕ ਨੇ ਇੱਕ ਤਰਫਾ ਸਿੱਖਾਂ ਦੀ ਨਸਲਕੁਸ਼ੀ ਦੀ ਹਮਾਇਤ ਕੀਤੀ। ਜਿਹੜੇ ਲੋਕ ਇਸ ਮੁਲਕ ਦੀ, ਇਸ ਤਿਰੰਗੇ ਦੀ, ਇਸ ਸੰਵਿਧਾਨ ਦੀ, ਇਸ ਨਿਜ਼ਾਮ ਦੀ ਹਮਾਇਤ ਕਰਦੇ ਨੇ ਤੇ ਸਾਨੂੰ ਮੱਤਾਂ ਦਿੰਦੇ ਨੇ, ਉਹ ਦੱਸ ਦੇਣ ਵੀ ਉਸ ਦਿਨ ਮਾਰੇ ਗਏ ਉਹਨਾਂ ਬੇਦੋਸ਼ੇ ਸਿੱਖਾਂ ਦਾ ਇਸ ਗੱਲ ਤੋਂ ਬਿਨਾਂ ਕਸੂਰ ਕੀ ਸੀ ਕਿ ਉਹ ਸਿੱਖ ਨੇ। ਕਸੂਰ ਸਿਰਫ ਇਹ ਸੀ ਨਾ ਵੀ ਸਿੱਖ ਨੇ। ਮਾਰਨ ਵਾਲੇ ਕੌਣ ਸੀਗੇ? ਇੰਡੀਅਨ। ਸਾਨੂੰ ਕਿਉਂਕਿ ਇਹਨਾਂ ਦਿਨਾਂ 'ਚ ਕਈ ਸਿਆਣੇ ਹੁਣ ਅੱਜ ਕੱਲ੍ਹ ਮੱਤਾਂ ਦੇਣ ਵਾਲੇ ਮਹਿਕਮੇ ਦੀ ਵੀ ਕਦੇ ਕਦੇ ਮੰਨ ਲੈਣੀ ਚਾਹੀਦੀ ਹੈ। ਉਹ ਕਹਿੰਦੇ ਜੀ ਤੁਸੀਂ ਐਂ ਕਾਹਤੋਂ ਕਹਿੰਦੇ ਹੋ ਵੀ ਹਿੰਦੂਆਂ ਨੇ ਕਤਲੇਆਮ ਕੀਤਾ? ਤੁਸੀਂ ਕਹੋ ਵੀ ਕਾਂਗਰਸ ਨੇ ਕਤਲੇਆਮ ਕਰਵਾਇਆ, ਕਾਂਗਰਸੀਆਂ ਨੇ ਕੀਤਾ ਤੇ ਕਾਂਗਰਸ ਨੇ ਹੀ ਉਹਨਾਂ ਕਾਤਲਾਂ ਨੂੰ ਬਚਾਇਆ। 7 ਵਚਨ ਜੀ ਤੁਹਾਡੇ। ਜਦੋਂ ਕੋਈ ਕਹਿੰਦਾ ਵੀ ਕਾਂਗਰਸ ਨੇ ਕਤਲੇਆਮ ਕੀਤਾ, ਉਦੋਂ ਫਿਰ ਆ ਜਾਂਦੇ ਆ ਕਿ ਜੀ ਉਸ ਮੌਕੇ ਨਾ ਮਾਹੌਲ ਹੀ ਇਹੋ ਜਿਹਾ ਬਣ ਗਿਆ। ਦੇਖੋ ਤੁਹਾਡੇ ਸਾਹਮਣੇ ਇੰਦਰਾ ਨੂੰ ਲੋਕ ਕਾਂਗਰਸੀ ਜਿਹੜੇ ਸੀ ਆਪਦੀ ਨਾਇਕਾ ਮੰਨਦੇ ਸੀ, ਤੇ ਜਦੋਂ ਉਹਦੇ ਕਤਲ ਦੀ ਖਬਰ ਆਈ ਫਿਰ ਭਾਵੁਕ ਹੋ ਗਏ ਲੋਕ। ਫਿਰ ਤੁਹਾਨੂੰ ਪਤਾ ਹੀ ਆ ਜਦੋਂ ਵੱਡਾ ਦਰਖਤ ਡਿੱਗਦਾ। ਸੋ ਇਸ ਤਰੀਕੇ ਨਾਲ ਸਾਨੂੰ ਮੱਤਾਂ ਦੇਣ ਵਾਲੇ ਸੱਜਣੋਂ ਅਸੀਂ ਸਿੱਧੀ ਜੀ ਗੱਲ ਹੀ ਨਿਬੇੜ ਦਿੰਦੇ ਆ। ਇੰਡੀਆ ਕਿਲਸ ਦਾ ਸਿੱਖਸ, ਇੰਡੀਆ ਸਿੱਖਾਂ ਨੂੰ ਮਾਰਦਾ। ਦੱਸੋ ਜੀ, ਇਹ ਮੱਤ ਸਾਡੀ ਕੌਮ ਨੂੰ ਲੈ ਹੀ ਲੈਣੀ ਚਾਹੀਦੀ। ਜਦੋਂ ਜੰਮੂ ਕਸ਼ਮੀਰ ਦੇ ਵਿੱਚ ਸੋਪੋਰ ਆ ਸ਼ਾਇਦ ਜਗ੍ਹਾ ਦਾ ਨਾਮ, ਉੱਥੇ ਇੱਕ ਨਣਦ ਭਰਜਾਈ ਨਾਲ ਬਾਅਦ ਫੈਲੀ ਕੀਤੀ ਸੀ CRP ਵਾਲਿਆਂ ਨੇ, ਖਾਕੀ ਵਰਦੀ ਵਾਲਿਆਂ ਨੇ। ਉੱਥੇ ਬਹੁਤ ਇੱਕ ਐਜੀਟੇਸ਼ਨ ਹੋਈ ਉਸ ਕਾਂਡ ਤੋਂ ਬਾਅਦ। ਪੰਜਾਬ ਤੋਂ ਕੁਛ ਆਗੂ ਸੱਜਣ ਉੱਥੇ ਗਏ, ਸਾਡੇ ਵੀ ਪਿੱਤਰਚਾਰੇ ਚੋਂ ਬੰਦੇ ਗਏ, ਉਹਨਾਂ ਨੇ ਆ ਕੇ ਆਪਦਾ ਤਜਰਬਾ ਸਾਂਝਾ ਕੀਤਾ। ਕਹਿੰਦੇ ਘਮਾਣ ਜੀ, ਜਦੋਂ ਇੱਥੇ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦਾ ਜੀ ਮੇਰਾ ਫਲਾਨੇ ਥਾਣੇਦਾਰ ਨੇ ਜਾਂ ਫਲਾਨੇ ਪੁਲਿਸੀਏ ਨੇ, ਫਲਾਨੇ ਲੀਡਰ ਨੇ, ਫਲਾਨੇ DSP ਨੇ ਮੇਰਾ ਨੁਕਸਾਨ ਕੀਤਾ, ਮੈਂ ਏਦਾਂ। ਉਹ ਏਦਾਂ ਦੀ ਗੱਲ ਉੱਥੇ ਨਹੀਂ ਹੈ ਕਸ਼ਮੀਰ 'ਚ। ਉੱਥੇ ਕਹਿੰਦੇ ਅਸੀਂ ਨਿੱਕੇ ਨਿੱਕੇ ਬੱਚਿਆਂ ਨੂੰ ਖੜਿਆਂ ਨੂੰ ਦੇਖਿਆ ਵੀ ਇੱਕ ਨਿੱਕਾ ਜਿਹਾ ਨਿਆਣਾ ਸੀ ਉੱਥੇ ਧਰਨੇ ਜਿੱਥੇ ਪ੍ਰੋਟੈਸਟ ਹੋ ਰਿਹਾ ਸੀਗਾ, ਉਹ ਬੱਚੀ ਨੂੰ ਲਈ ਖੜਾ ਸੀ ਤੇ ਅਸੀਂ ਉਹਨੂੰ ਪੁੱਛਿਆ ਵੀ ਤੁਮ ਯਹਾਂ ਕਿਉਂ ਆਏ ਹੋ? ਤਾਂ ਉਹ ਕਹਿੰਦਾ यहाँ हमारी बहनों के साथ गलत काम हुआ है। ਬੱਚਾ ਸੀ ਛੋਟਾ ਜਿਹਾ, ਜਿੰਨੀ ਕੋ ਉਹਨੂੰ ਸਮਝ ਸੀ। ਤੇ ਅਸੀਂ ਉਹਨੂੰ ਪੁੱਛਿਆ ਕਿਸਨੇ ਕੀਆ? ਕਹਿੰਦਾ ਉਹਨੇ ਨਹੀਂ ਕਿਹਾ ਹੈਗਾ ਵੀ ਉਹ ਫਲਾਣੇ CRP ਵਾਲੇ ਨੇ ਕਿਹਾ ਜਾਂ ਫੌਜ ਨੇ। ਉਹ ਸਿੱਧਾ ਕਹਿੰਦਾ ਇੰਡੀਆ ਨੇ। ਕਹਿੰਦਾ ਭੋਰਾ ਪਰ ਨਿਆਣੇ ਨੂੰ ਵੀ ਪਤਾ ਵੀ ਇੰਡੀਆ ਜ਼ੁਲਮ ਕਰ ਰਿਹਾ, ਸਾਡੇ ਇੰਡੀਅਨ ਸਿਸਟਮ ਜ਼ੁਲਮ ਕਰ ਰਿਹਾ। ਉਹਨਾਂ ਦਿਨਾਂ ਦੇ ਵਿੱਚ ਜਦੋਂ ਹੋਇਆ ਉਹ ਚਿੱਠੀ ਸਿੰਘਪੁਰਾ ਵਾਲਾ ਕਾਂਡ, ਉਦੋਂ ਵੀ ਸਾਡੀ ਕੌਮ ਦੇ ਆਗੂਆਂ ਨੇ ਜੰਮੂ ਕਸ਼ਮੀਰ ਦੀ ਜਿਹੜੀ ਕਸ਼ਮੀਰ ਦੀ ਹੁਰੀਅਤ ਕਾਨਫਰੰਸ ਤੇ ਹੋਰ ਜਿਹੜੀ ਉੱਥੇ ਲੀਡਰਸ਼ਿਪ ਸੀ ਉਹਦੇ ਨਾਲ ਗੱਲਬਾਤ ਕੀਤੀ। ਤਾਂ ਉਦੋਂ ਜਾਂ ਬਾਅਦ ਵਿੱਚ ਕਈ ਗੱਲਾਂ ਦਾ ਸਾਨੂੰ ਪਤਾ ਲੱਗਿਆ। ਉਹ ਕਹਿੰਦੇ ਵੀ ਠੀਕ ਆ, ਮੰਨ ਲੈਂਦੇ ਆ ਕਿ ਤੁਸੀਂ ਸਿੱਖੋ ਪੰਜਾਬ ਵਾਲਿਓ ਸਾਨੂੰ ਕਹਿੰਦੇ ਹੋ ਵੀ ਅਸੀਂ ਤਾਂ ਆਪ ਇਸ ਇੰਡੀਆ ਦੇ ਹੱਥੋਂ ਸਤਾਏ ਹੋਏ ਸਿੱਖ, ਤੇ ਤੁਸੀਂ
ਕਸ਼ਮੀਰ ਵਾਲੇ ਜਿਵੇਂ ਇੰਡੀਆ ਦੇ ਸਤਾਏ ਹੋਏ ਹੋ, ਤੁਸੀਂ ਸਾਡੇ ਭਾਈਚਾਰੇ ਨੂੰ ਕਸ਼ਮੀਰ ਦੇ ਵਿੱਚ ਸਿਕਿਉਰ ਕਰੋ। ਤੁਸੀਂ ਸਾਡੇ ਉੱਤੇ ਕਿਉਂ ਜ਼ੁਲਮ ਕਰਦੇ ਹੋ? ਸਾਡੇ ਤਾਂ ਗਲਾਂ 'ਚ ਟਾਇਰ ਪਾਏ ਗਏ, ਸਾਨੂੰ ਮਾਰਿਆ ਗਿਆ, ਤੇ ਤੁਸੀਂ ਕਸ਼ਮੀਰ ਦੇ ਵਿੱਚ ਸਾਨੂੰ ਮਾਰੀ ਜਾਂਦੇ ਹੋ। ਤਾਂ ਕਸ਼ਮੀਰ ਵਾਲਿਆਂ ਲੀਡਰਾਂ ਦਾ ਜਵਾਬ ਸੀ ਕਿ ਜੀ ਮੁਲਕ ਦਾ ਪ੍ਰਧਾਨ ਮੰਤਰੀ ਪੱਗ ਵਾਲਾ ਮਨਮੋਹਨ ਸਿੰਘ, ਫੌਜਾਂ ਦਾ ਜਰਨੈਲ ਪੱਗ ਵਾਲਾ ਜਨਰਲ ਜੇ ਸਿੰਘ, ਤੇ ਜਿਸ ਖਿੱਤੇ ਵਿੱਚ ਕਸ਼ਮੀਰ ਦੇ ਵਿੱਚ ਸਭ ਤੋਂ ਬੁੱਚੜਪੁਣਾ, ਸਭ ਤੋਂ ਵੱਧ ਜ਼ੁਲਮ ਸਟੇਟ ਨੇ ਕਰਾਉਣਾ ਹੋਵੇ, ਉੱਥੇ ਪੱਗਾਂ ਵਾਲੇ ਸਰਦਾਰ ਫੌਜੀ ਲਾਏ ਜਾਂਦੇ। ਤੇ ਉਹ ਫਿਰ ਪਛਾਣ ਬਣ ਜਾਂਦੀ ਹੈ, ਕਿਉਂਕਿ ਬਾਕੀ ਸਾਰੇ ਭਾਰਤ ਦੀਆਂ ਜਿਹੜੀਆਂ ਸਟੇਟਸ ਨੇ ਉਹਨਾਂ ਦੀ ਪਛਾਣ ਜੀ ਨਹੀਂ, ਉਹ ਪਤਾ ਨਹੀਂ ਲੱਗਦਾ ਹੈਗਾ ਵੀ ਇਹ ਰਾਜਸਥਾਨੀ ਆ, ਇਹ ਹਿੰਦੂ ਆ, ਜਾਂ ਇਹ ਮੁਸਲਮਾਨ ਆ, ਜਾਂ ਇਹ ਹਰਿਆਣਵੀ ਆ, ਜਾਂ ਉਹ ਸਾਰੇ ਰੋਡੇ ਜਿਹੇ ਇੱਕੋ ਜਿਹੇ ਲੱਗਦੇ। ਪਰ ਸਿੱਖ ਦਾ ਅੱਡ ਹੀ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਦਾ ਹੋਊ ਜਾਂ ਸਿੱਖ ਹੋਊਗਾ। ਤੋ ਕੁੱਲ ਮਿਲਾ ਕੇ ਉਹਨਾਂ ਨੂੰ ਤਾਂ ਇਉਂ ਲੱਗਦਾ ਨਾ, ਸਾਡੇ ਜਿਹੜੇ ਬਿਲਕੁਲ ਹੇਠਲੇ ਦਰਜੇ ਦੇ ਜਾਂ ਆਮ ਸਧਾਰਨ ਬੰਦਾ, ਉਹਨੂੰ ਲੱਗਦਾ ਵੀ ਇਹ ਜਿਹੜੇ ਸਿੱਖ ਨੇ ਇਹ ਸਾਨੂੰ ਮਾਰਨ ਆਏ। ਤੇ ਜਦੋਂ ਉਹ ਸਿੱਖ ਫੌਜੀ ਜਾਂ ਫੌਜ ਕਿਸੇ ਕਸ਼ਮੀਰੀ ਪਿੰਡ ਨੂੰ ਘੇਰਾ ਪਾ ਕੇ ਤਲਾਸ਼ੀਆਂ ਲੈਣ ਲੱਗਦੀ ਆ, ਤਾਂ ਜਿਹੜਾ ਉਸ ਪਿੰਡ ਦੇ ਵਿੱਚ ਜਾਂ ਉਸ ਇਲਾਕੇ 'ਚ ਕੋਈ ਸਿੱਖ ਪਰਿਵਾਰ ਹੋਵੇ, ਉਹ ਸੁਭਾਵਿਕ ਤੌਰ ਦੇ ਉੱਤੇ ਜਦੋਂ ਕੋਈ ਆਪਾਂ ਵੀ ਬਾਹਰ ਅੰਦਰ ਹੋਈਏ, ਕਿਸੇ ਸਿੱਖ ਨੂੰ ਮਿਲੀਏ, ਤਾਂ ਥੋੜਾ ਜਿਹਾ ਲੱਗਦਾ ਵੀ ਆਪਣਾ ਬੰਦਾ। ਤੇ ਕਸ਼ਮੀਰੀਆਂ ਨੂੰ ਬੜਾ ਗੁੱਸਾ ਚੜ੍ਹਦਾ ਵੀ ਸਾਡੇ ਤਾਂ ਛੱਤਰ ਫੇਰਨ ਆਈ ਆ ਫੌਜ, ਇਹ ਤੁਸੀਂ ਇਹਨਾਂ ਨੂੰ ਚਾਹ ਪਾਣੀ ਪੁੱਛੀ ਜਾਂਦੇ ਵੀ। ਤੁਸੀਂ ਵੀ ਆਪਦੇ ਬੰਦਿਆਂ ਨੂੰ ਸਮਝਾਓ ਵੀ ਜਿਹੋ ਜਿਹਾ ਮਾਹੌਲ ਆ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ। ਮੋਟੇ ਤੌਰ ਤੇ ਗੱਲ ਇਹ ਹੈ ਕਿ ਸਾਡੀ ਕੌਮ ਦੀ ਹਾਲਤ ਬੜੀ ਮਾੜੀ ਹੈ, ਅਸੀਂ ਬੜੇ ਕਸੂਤੇ ਫਸੇ ਹੋਏ। ਨਾਗਾਲੈਂਡ, ਮਨੀਪੁਰ ਦੇ ਵਿੱਚ ਜਦੋਂ ਉੱਥੇ ਸਟੇਟ ਨੇ ਜ਼ੁਲਮ ਕਰਾਉਣਾ ਹੋਵੇ, ਉੱਥੇ ਵੀ ਸਾਡੀ ਪੱਗ ਵਾਲੇ ਫੌਜੀ ਜਿਹੜੇ ਨੇ ਸਭ ਤੋਂ ਵੱਧ ਬਦਨਾਮ ਹੁੰਦੇ। ਬਾਕੀ ਸਾਰਾ ਭਾਰਤ ਲੁਕ ਛਿਪ ਜਾਂਦਾ, ਪਤਾ ਨਹੀਂ ਲੱਗਦਾ ਵੀ ਕਿਹੜੇ ਖਿੱਤੇ ਦਾ ਫੌਜੀ ਹੈ। ਸਾਡੀ ਪੱਗ ਸਾਨੂੰ। ਤੋ ਇਸ ਮਾਹੌਲ ਵਿੱਚ 1984 ਦੀ ਜਦੋਂ ਗੱਲ ਆ ਅੱਜ ਸੱਜਣ ਕੁਮਾਰ ਕਰਕੇ ਛਿੜੀ ਹੈ, ਤਾਂ ਗੱਲ ਇਹ ਆ ਵੀ ਸਾਡੀ ਪੱਗ ਜਿਹੜੀ ਸਾਡੀ ਵੱਖਰੀ ਪਛਾਣ ਆ, ਇਹੀ ਉਹਨਾਂ ਨੂੰ ਚੁੱਭਦੀ ਆ। ਇਹਨੂੰ ਦੁਨੀਆ ਭਰ 'ਚ ਬਦਨਾਮ ਕਰਕੇ, ਜਾਂ ਜਦੋਂ ਨਸਲਕੁਸ਼ੀ ਕਰਨੀ ਆ, ਜਾਂ 1984 'ਚ ਕੀਤੀ ਆ, ਜਾਂ ਬਾਅਦ ਵਿੱਚ ਆਪਾਂ ਨੂੰ ਪਤਾ ਲੱਗਿਆ ਵੀ ਬਾਤਚੀਤ ਪਰਚਾ ਜਿਹੜਾ ਫੌਜ ਦਾ, ਉਹਨੂੰ ਹੁਕਮ ਦਿੱਤਾ ਗਿਆ ਸੀ ਫੌਜ ਨੂੰ ਕਿ ਜਿਹੜੇ ਪੀਲੇ ਪਰਨੇ ਬੰਨ੍ਹਦੇ ਆ। ਸੋ ਜਿਹੜਾ ਸਾਨੂੰ ਸਾਡੇ ਧਰਮ ਨੇ ਵੱਖਰਾ ਸਰੂਪ ਦਿੱਤਾ, ਵੱਖਰਾ ਸਿਧਾਂਤ ਦਿੱਤਾ, ਉਹ ਬੜਾ ਚੁੱਭਦਾ ਅਗਲਿਆਂ ਨੂੰ। ਤੇ ਉਹਦੇ ਕਰਕੇ ਜਦੋਂ ਵੀ ਮੌਕਾ ਲੱਗਦਾ ਉਹ ਤਿਆਰ ਨੇ। ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਨਫ਼ਰਤ ਹੈਮਰਿੰਗ ਚੱਲਦੀ ਹੈ ਨਾ, ਲਗਾਤਾਰ ਹਥੌੜਾ ਮਾਰਿਆ ਜਾਂਦਾ ਸਾਡੇ ਖਿਲਾਫ, ਇਹ ਤਿਆਰ ਕਰਕੇ ਰੱਖਿਆ ਜਾਂਦਾ ਵੀ ਜਦੋਂ ਕਿਤੇ ਮਾੜੀ ਜਿਹੀ ਘਟਨਾ ਵਾਪਰੇ ਉਸ ਇਲਾਕੇ ਦੇ ਵਿੱਚ, ਫਿਰ ਕਿਵੇਂ ਸਿੱਖਾਂ ਦਾ ਵੀ ਕੋਈ ਇਹਨਾਂ ਨੂੰ ਬਚਾਉਣ ਵਾਲਾ ਨਾ ਹੋਵੇ, ਇਹੋ ਜਿਹਾ ਮਾਹੌਲ ਬਣੇ। ਤੇ ਇਸ ਨਫ਼ਰਤ ਨੂੰ ਸਾਰੇ ਭਾਰਤ ਵਿੱਚ ਭੜਕਾਈ ਰੱਖਣ ਲਈ ਕਦੇ ਦਰਬਾਰ ਸਾਹਿਬ ਦੇ ਵਿੱਚ, ਜਿਵੇਂ ਪਿੱਛੇ ਜੇ ਭੇਜਿਆ ਸੀ ਇੱਕ ਵੀ ਤੂੰ ਉੱਥੇ ਜਾ ਕੇ ਇਹਨਾਂ ਦੇ ਕੇਂਦਰੀ ਸਥਾਨ ਦੇ ਉੱਤੇ ਬੇਅਦਬੀ ਕਰ, ਅੱਜ ਤੱਕ ਉਹਦਾ ਦੱਸਿਆ ਨਹੀਂ ਵੀ ਕਿੱਥੋਂ। ਇਹੋ ਜਿਹੀਆਂ ਘਟਨਾਵਾਂ ਕਰਵਾਉਣ ਦਾ ਅਰਥ ਇਹ ਹੁੰਦਾ ਕਿ ਸਾਰੇ ਭਾਰਤ ਦੇ ਵਿੱਚ ਸਿੱਖਾਂ ਦਾ ਅਕਸ ਇਹੋ ਜਿਹਾ ਬਣਾ ਕੇ ਰੱਖਿਆ ਜਾਵੇ ਵੀ ਜਦੋਂ ਕੋਈ ਕਤਲੇਆਮ ਹੋ ਰਿਹਾ ਹੋਵੇ ਤਾਂ ਹਰੇਕ ਬੰਦਾ ਕਵੇ ਇਹਨਾਂ ਦਾ ਘੱਟ ਹੋਈ ਆ, ਹੋਰ ਕਰੋ। ਐਵੇਂ ਨਹੀਂ ਆ ਸਾਲ 'ਚ 10 ਕੁ ਵਾਰੀ ਇੱਕ ਰੌਲਾ ਜਿਹਾ ਪਵਾਇਆ ਜਾਂਦਾ ਵਾ ਵੀ 84 ਦੁਹਰਾ ਦਿਆਂਗੇ। ਜਿਹੜਾ ਮੁਲਕ ਸਾਡੇ ਕਤਲੇਆਮ ਤੋਂ ਬਾਅਦ ਅਗਲੇ ਕਤਲੇਆਮ ਦੀ ਪਲੈਨਿੰਗ ਕਰੀ ਫਿਰਦਾ ਹੈ, ਜਿਹੜੇ ਮੁਲਕ ਨੇ ਲਗਾਤਾਰ ਇੱਕ ਮਾਹੌਲ ਸਿਰਜਣ ਵਾਲੇ ਲੋਕਾਂ ਦੀ ਪੂਰੀ ਟੀਮ ਤਿਆਰ ਕਰਕੇ ਰੱਖੀ ਹੋਈ ਆ ਸੋਸ਼ਲ ਮੀਡੀਆ ਉੱਤੇ ਗੰਦ ਪਾਉਣ ਨੂੰ, ਜਿਹੜਾ ਮੁਲਕ ਸਾਡੇ ਬਚੇ ਇੱਥੋਂ ਬਚ ਕੇ ਬਾਹਰਲੇ ਮੁਲਕਾਂ 'ਚ ਜਾ ਕੇ ਬਚ ਕੇ ਉੱਥੇ ਬਹਿ ਕੇ ਕੌਮ ਦੀ ਗੱਲ ਕਰਨ ਵਾਲਿਆਂ ਦੇ ਉੱਥੇ ਟਾਰਗੇਟ ਕਿਲਿੰਗ ਰਾਹੀਂ ਕਤਲ ਕਰਵਾ ਰਿਹਾ, ਜਿਹੜਾ ਮੁਲਕ ਸਾਰੀ ਦੁਨੀਆ ਨੂੰ ਦੱਸ ਰਿਹਾ ਹੈਗਾ ਕਿ ਅਮਰੀਕਾ ਦਾ ਜਹਾਜ਼ ਪੰਜਾਬ 'ਚ ਕਿਉਂ ਉਤਰਿਆ, ਇਹੀ ਨੇ ਜਿਹੜੇ ਮਾੜੇ ਤਰੀਕਿਆਂ ਨਾਲ ਬਾਹਰਲੇ ਮੁਲਕਾਂ 'ਚ ਹਰ ਸੰਭਵ ਤਰੀਕੇ ਨਾਲ ਸਾਨੂੰ ਪੰਥ ਨੂੰ ਤੇ ਪੰਜਾਬ ਨੂੰ, ਜਿਹੜਾ ਮੁਲਕ ਸਰਕਾਰ ਜਿਹਦੀ ਮਰਜ਼ੀ ਆ। ਸੱਜਣ ਕੁਮਾਰ ਹੁਣਾਂ ਦੇ ਜਿਹੜੇ ਕੇਸ ਇੰਨੇ ਸਾਲ ਲੰਮਕੇ ਨੇ, ਕਿੰਨੀਆਂ ਸਰਕਾਰਾਂ ਆ ਚੁੱਕੀਆਂ ਨੇ ਜੀ, ਗੈਰ ਕਾਂਗਰਸੀ ਸਰਕਾਰਾਂ ਵੀ ਕੇਂਦਰ 'ਚ ਬਣੀਆਂ ਨੇ,
पर वो मुल्क दा साझा फैसला वा। ये तां एक एवें शोशे एक ड्रामे, ये तां असीं देखो जी दे रहे हैं सज़ा। पिछे जे साडा ही एक भरा फूलका साहब भी मतां दिंदा सी, ये जी सिंबॉलिक जस्टिस हो सकदा। क्यों भाई सिंबॉलिक जस्टिस क्यों? सिद्धा कहो, जिहड़ी कहण वाली गल है ते जदों इंसाफ तो इनकार करना हुंदा है तां इंसाफ देर नाल देण दी एक प्रक्रिया तोरी जाती है, जिहदे विच इंसाफ लई लड़न वाला बंदा ही चीका मारदा भी छड्ड दिओ यार खैड़ा, मैनूं तुसीं बख्शो, बस मैं कित्थे पंगा लै बैठे। इस मुल्क दे भारती सिस्टम दे अंदर किसी बंदे ने जे मुकदमा कर लिया ना एक निक्का जिहा, ਉਹ ਬੰਦਾ ਪਿੱਟਦਾ ਖਿਹੜਾ ਛਡਾਉਣ ਨੂੰ ਭੱਜਦਾ ਕਿ ਯਾਰ ਮੇਰਾ ਤੁਸੀਂ ਬਸ ਮੈਨੂੰ ਮਾਫ ਹੀ ਕਰ ਦਿਓ, ਮੈਂ ਕਿੱਥੇ ਸਿਆਪਾ ਗਲ ਪਾ ਲਿਆ ਹੈ। ਸੋ ਸੱਚੀ ਗੱਲ ਇਹ ਹੈਗੀ ਆ ਕਿ ਜਿਹੜੇ ਲੋਕਾਂ ਨੇ ਹੁਣ ਤੱਕ ਜੁਝਾਰੂ ਸਿੰਘਾਂ ਨੂੰ ਭੰਡਿਆ, ਨਿੰਦਿਆ, ਨੈਗੇਟਿਵ ਪ੍ਰਾਪੇਗੰਡਾ ਕੀਤਾ ਕਿ ਮੁਲਕ ਦੇ ਸਿਸਟਮ 'ਚ ਯਕੀਨ ਰੱਖਣਾ ਚਾਹੀਦਾ ਸੀ, ਐਵੇਂ ਮਾਹੌਲ ਖਰਾਬ ਹੋ ਗਿਆ, ਜੇ ਕਿਤੇ ਇਹ ਵਾਰਦਾਤਾਂ ਨਾ ਹੁੰਦੀਆਂ ਤਾਂ ਇਸ ਮੁਲਕ ਦੇ ਸਿਸਟਮ ਨੇ ਸਜ਼ਾ ਦੇ ਹੀ ਦੇਣੀ ਸੀ। ਸੱਚਾਈ ਬਿਲਕੁਲ ਹੋਰ ਹੈ। 1984 ਦੇ ਵਿੱਚ ਇਸ ਕਤਲੇਆਮ ਦੇ ਜਿੰਨੇ ਕੁ ਦੋਸ਼ੀਆਂ ਦੀ ਇੱਕ ਲਿਸਟ ਸਾਹਮਣੇ ਆਈ, ਹੂ ਆਰ ਗਿਲਟੀ, ਦੋਸ਼ੀ ਕੌਣ ਹਨ, ਕਿਤਾਬਚਾ ਸਾਰਿਆਂ ਨੇ ਆਪਾਂ ਨੇ ਦੇਖਿਆ। ਉਹਨਾਂ ਸਾਰਿਆਂ ਨੂੰ ਜਿਨ੍ਹਾਂ ਦੇ ਉੱਤੇ ਅਦਾਲਤੀ ਪ੍ਰਕਿਰਿਆ ਚੱਲੀ, ਡੰਮੀ ਜੀ ਜਾਲੀ ਜੀ ਪ੍ਰਕਿਰਿਆ, ਨਕਲੀ ਜੀ ਤੋੜ ਕੇ ਡਰਾਮਾ ਜਿਹਾ ਕੀਤਾ, ਉਹਨਾਂ ਸਾਰਿਆਂ ਨੂੰ ਉਦੋਂ ਹੀ 84-85 ਤੱਕ ਜ਼ਮਾਨਤਾਂ ਦੇ ਕੇ ਤੋਰਤਾ ਤੇ 1994-95 ਤੱਕ ਉਹਨਾਂ ਕਿਸੇ ਵੀ ਦੋਸ਼ੀ ਨੂੰ ਕਿਸੇ ਅਦਾਲਤ ਵਿੱਚ ਕਦੇ ਸੰਮਣ, ਕਦੇ ਸੱਦਾ ਪੱਤਰ ਨਹੀਂ ਆਇਆ। ਉਹਨਾਂ ਸਾਲਾਂ ਵਿੱਚ ਸਿੱਖਾਂ ਨੂੰ ਚੜਾਇਆ ਜਾ ਰਿਹਾ ਸੀਗਾ ਕਿ ਠੀਕ ਆ ਉਹਨਾਂ ਤੇ ਮੁਕੱਦਮੇ ਦਰਜ ਨੇ ਪਰ ਅਸੀਂ ਨਹੀਂ ਸੱਦਦੇ ਉਹਨਾਂ ਨੂੰ ਅਦਾਲਤਾਂ 'ਚ, ਕਰ ਲੋ ਕੀ ਕਰਦੇ। ਤੇ ਸਿੱਖਾਂ ਨੇ ਕਰਤਾ। ਧੰਨਾ ਸਾਡੇ ਪਿੰਡ ਦੇ, ਸਾਡੇ ਪਿੰਡਾਂ ਦੇ ਉਹ ਨੌਜਵਾਨ ਜਿਨ੍ਹਾਂ ਨੂੰ ਜਿੰਨਾ ਕੋਈ ਮਰਜ਼ੀ ਤੁਸੀਂ ਭੰਡੀ ਨਿੰਦੀ ਜਾਓ, ਨਿੰਦਕੋ, ਪਰ ਉਹਨਾਂ ਨੂੰ ਇਹ ਪਤਾ ਸੀ ਕਿ ਸਾਡੇ ਆ ਜਿਹੜੇ ਗਲੀ ਮੁਹੱਲੇ 'ਚ ਰਾਮਲਾਲ ਸ਼ਾਮਲਾਲ ਰਹਿੰਦੇ ਆ, ਇਹਨਾਂ ਨਾਲ ਨਹੀਂ ਰੌਲਾ ਕੋਈ, ਸਾਡਾ ਰੌਲਾ ਉਹਨਾਂ ਨਾਲ ਆ। ਉਹਨਾਂ ਨੇ ਔਖੇ ਸੌਖੇ ਹੋ ਕੇ ਲੱਭ ਕੇ ਗਲੀਆਂ ਦੇ ਵਿੱਚੋਂ ਲਲਤ ਮਾਕਣ, ਫਲਾਨੇ ਧਾਕਣ, ਜਿਹੜੇ ਵੀ ਸੋ ਠੋਕੇ, ਜਿੰਨੇ ਕੁ ਠੋਕ ਹੁੰਦੇ ਸੀ। ਸੱਚਾਈ ਇਹ ਆ ਕਿ ਜਿੰਨਿਆਂ ਕੁ ਨੂੰ ਸਜ਼ਾਵਾਂ ਸਾਡੇ ਭਾਈਚਾਰੇ ਦੇ, ਸਾਡੇ ਨਾਇਕਾਂ ਨੇ, ਸਾਡੇ ਹੀਰੋਜ਼ ਨੇ ਦੇਤੀਆਂ, ਬਾਕੀ ਤਾਂ ਕਿਸੇ ਨੂੰ ਸਜ਼ਾ ਸੁਝਾ ਨਹੀਂ ਹੋਈ। ਬਾਕੀ ਤਾਂ ਸਿੰਬੋਲਿਕ ਜਸਟਿਸ ਵਾਲੀ ਗੱਲ। ਉਹ ਸਾਡੇ ਉਹ ਸੂਰਬੀਰ ਯੋਧੇ ਜਿਨ੍ਹਾਂ ਨੇ ਸਾਡੀ ਜਿਹੜੀ ਪੱਗ ਰੁਲਦੀ ਫਿਰਦੀ ਸੀ ਉਹ ਚੱਕ ਕੇ ਸਿਰ ਤੇ ਰੱਖੀ, ਉਹੀ ਸਾਡੇ ਨਾਇਕ ਨੇ, ਉਹੀ ਸਾਡਾ ਇਤਿਹਾਸ ਆ। ਬਾਕੀ ਜਿਹੜਾ ਲੱਡੂ ਲਾਣਾ ਭਾਰਤੀ ਹਕੂਮਤੀ ਸਿਸਟਮ ਦੇ ਸੋਹਲੇ ਗਾਉਂਦਾ, ਅਮਨ, ਸ਼ਾਂਤੀ, ਏਕਤਾ, ਕਈ ਵਾਰ ਮੈਂ ਅੱਗੇ ਵੀ ਗੱਲ ਕੀਤੀ ਆ, ਮੈਂ ਅੱਜ ਕੱਲ੍ਹ ਦੇਖ ਰਿਹਾ ਓਸਮਾਨ ਸੀਰੀਅਲ, ਉਹਦੇ ਵਿੱਚ ਉਹਦਾ ਸਗਾ ਭਰਾ ਜਿਹੜਾ ਗੰਦੂਜ ਆ ਓਸਮਾਨ ਦਾ, ਉਹ ਹੀ ਬੇਅੰਤ ਸਿੰਘ ਜਾਂ ਬਾਦਲ ਦਲ ਜਾਂ ਭਾਰਤੀ ਨਿਜ਼ਾਮ ਨੂੰ ਮੱਥਾ ਟੇਕੀ ਬੈਠੇ ਬਾਕੀ ਸਿੱਖਾਂ ਵਾਂਗੂ। ਕਹਿੰਦਾ ਵੀ ਮੈਂ ਤਾਂ ਆਪਣੇ ਕਬੀਲੇ ਨੂੰ ਬਚਾਉਣ ਲਈ, ਆਪਣੀ ਕੌਮ ਨੂੰ ਬਚਾਉਣ ਲਈ ਦੁਸ਼ਮਣ ਨਾਲ ਰਲਿਆ, ਵੀ ਨਹੀਂ ਉਹਨੇ ਆਪਾਂ ਨੂੰ ਮਾਰ ਦੇਣਾ ਸੀਗਾ, ਅਮਨ ਸ਼ਾਂਤੀ ਆਜੂ। ਮੈਨੂੰ ਚੇਤੇ ਆ ਵੀ ਇੱਕ ਸਾਡਾ ਸੱਜਣ ਸੀ 1997-98 ਦੇ ਵਿੱਚ ਜਦੋਂ ਬਾਦਲ ਦਾ ਰਾਜ ਸੀ, ਉਹ ਉਹਦੇ ਨਾਲ ਚਰਚਾ ਛਿੜੀ ਤੇ ਉਹਨੇ ਕਿਹਾ ਮੈਨੂੰ, ਕਹਿੰਦਾ ਜੀ ਆਪਾਂ ਕਹੀ ਜਾਂਦੇ ਆ ਪਰ ਕੀ ਪਤਾ ਇਹਦੇ ਵਿੱਚ ਹੀ ਕੌਮ ਦਾ ਕੋਈ ਫਾਇਦਾ ਹੋ ਜੇ, ਆਪਣਾ ਕੁਝ ਬਣ ਜੇ, ਹੋ ਸਕਦਾ ਬਾਦਲ ਦੇ ਆਉਣ ਨਾਲ ਕੋਈ ਸੁੱਖ ਸ਼ਾਂਤੀ ਦਾ ਰਾਹ ਬਣ ਜੇ। ਤੇ ਅੱਜ ਆਪਾਂ ਦੇਖ ਲਓ ਵੀ ਉਹਨਾਂ ਵੇਲਿਆਂ 'ਚ ਤਾਂ ਅਕਾਲ ਤਖਤ ਦੀ ਇਮਾਰਤ ਢਾਈ ਸੀ ਤੇ ਉਹਦੇ ਲਈ ਆਪਾਂ ਲੜੇ ਮਰੇ, ਜੋ ਆਪਣਾ ਫਰਜ਼ ਬਣਦਾ ਸੀ ਨਿਭਾਇਆ। ਹੁਣ ਉਹੀ ਬਾਦਲ ਦਲ ਅਕਾਲ ਤਖਤ ਸਾਹਿਬ ਦੀ ਇਮਾਰਤ ਤਾਂ ਖੜੀ ਆ, ਪਰ ਉਹਦੇ ਸਿਧਾਂਤ ਨੂੰ, ਉਹਦੀ ਮਰਿਆਦਾ ਨੂੰ ਜਿਸ ਤਰੀਕੇ ਨਾਲ ਵੰਗਾਰਦਾ, ਲਲਕਾਰਦਾ, ਉਹ ਸਾਰਿਆਂ ਦੇ ਸਾਹਮਣੇ ਆ ਖੱਟਿਆ ਸੀ। ਜਿਹੜੇ ਅਮਨ, ਸ਼ਾਂਤੀ, ਤਰੱਕੀ ਤੇ ਵਿਕਾਸ ਵਾਲੇ ਛੁਣਛਣੇ ਨੇ ਨਾ, ਇਹ ਵਧੀਆ ਬੜੇ ਨੇ, ਪਰ ਇਹ ਤੁਹਾਡੇ ਘਰ ਦੀ, ਤੁਹਾਡੀ ਪੰਥ ਦੀ, ਤੁਹਾਡੀ ਕੌਮ ਦੀ ਜਿਹੜੀ ਸਦਾ ਲਈ, ਜਾਣੀ ਕਿ ਜਿਵੇਂ ਕਹਿੰਦੇ ਆ ਨਾ ਵੀ ਕਿਸੇ ਘਰ ਦੀਆਂ ਜਿਹੜੀਆਂ ਨੀਹਾਂ ਕਮਜ਼ੋਰ ਕਰਨ ਵਾਲਾ ਕੰਮ, ਇਹ ਉਹ ਚੀਜ਼ ਜਿਸ ਵੀ ਆਜ਼ਾਦੀ ਮੰਗਦੇ ਲੋਕਾਂ ਦੇ
ਵਿੱਚ ਇਹ ਬਿਮਾਰੀ ਪੈ ਗਈ ਕਿ ਛੱਡੋ ਪਰਾਂ ਜਾ ਰਹੇ ਤਾਂ ਕੰਮ ਫੇਰ ਵੀ ਹੋ ਜੂ, ਪਹਿਲੋਂ ਅਮਨ ਸ਼ਾਂਤੀ। ਜੇਕਰ ਕੋਈ ਪਾਟੀ ਹੋਈ ਲੀਰਾਂ ਦੀ ਕੁੱਲੀ ਵਿੱਚ ਬੈਠਾ ਪਰ ਉਹਦੀ ਕੌਮ ਆਜ਼ਾਦ ਆ ਨਾ, ਆ ਹੁਣੇ ਇੱਕ ਸੱਜਣ ਨਾਲ ਗੱਲ ਚੱਲਦੀ ਸੀ ਬਈ ਮੋਦੀ ਹੁਣਾਂ ਨੇ, ਬੀਜੇਪੀ ਵਾਲਿਆਂ ਨੇ ਭਾਰਤ ਦੇ ਆਮ ਹਿੰਦੂ ਨੂੰ ਇਹ ਕਹਿਣ ਲਾਤਾ ਵੀ ਚਾਹੇ ਆਟਾ ਜਿਹੜਾ 100 ਰੁਪਏ ਕਿਲੋ ਮਿਲਦੀ, ਚਾਹੇ ਅਸੀਂ ਮਹਾ ਗਰੀਬੀ ਚ ਦਿਨ ਕੱਟ ਲਈਏ, ਪਰ ਸਾਡਾ ਜਿਹੜਾ ਹਿੰਦੂ ਤਵੀ ਦਾ ਪ੍ਰਾਈਡ ਆ ਨਾ ਸਾਡਾ, ਉਹ ਮੋਦੀ ਹੁਣਾਂ ਕਰਕੇ, ਬੀਜੇਪੀ ਹੁਣਾਂ ਕਰਕੇ ਮਸਾ ਸਾਨੂੰ ਤਾਂ ਜੀ 2014 ਤੋਂ ਬਾਅਦ ਸਾਡਾ ਇਦਾਂ ਗੱਲਾਂ ਉਹ ਕਰਦੇ। ਚਲੋ ਅਗਲਿਆਂ ਦੀ ਸਿਆਸਤ ਵਾ, ਪਰ ਸਾਡੀ ਕੌਮ ਜਿਹੜੀ ਆ ਉਹ ਉਲਟ ਪਾਸੇ ਨੂੰ ਤੁਰੀ ਹੋਈ ਹੈ। ਮੋਦੀ ਹੁਣਾਂ ਨੇ ਸੱਤਾ ਸੰਭਾਲੀ ਤੇ ਉਹਨਾਂ ਨੇ ਹਿੰਦੂ ਧਰਮ ਦੇ, ਹਿੰਦੂ ਮਸਲਿਆਂ ਤੇ ਸ਼ਰੇਆਮ ਹਿੰਦੂ ਰਾਸ਼ਟਰ ਦੀ ਗੱਲ ਵੀ ਕੀਤੀ ਕਰਾਈ, ਤੇ ਉਹਨਾਂ ਨੇ ਉਹ ਲੋਕ ਸ਼ਰੇਆਮ ਯੂਪੀ ਚ ਝੂਠੇ ਪੁਲਿਸ ਮੁਕਾਬਲੇ ਕਰ ਕਰਕੇ ਤੁਹਾਡੇ ਸਾਹਮਣੇ ਮਰਵਾਏ, ਤੇ ਸ਼ਰੇਆਮ ਸਾਧਵੀ ਪ੍ਰਗਿਆ ਵਰਗਿਆਂ ਦੀ ਹਮਾਇਤ ਕੀਤੀ। ਤੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਮੁਹਾਵਰਾ ਵਾ ਵੀ ਜੇ ਗਵਾਂਢਣ ਦਾ ਰੂਪ ਨਾ ਆਵੇ ਤਾਂ ਨਖਰਾ ਜਾ ਤਾਂ ਉਹਨਾਂ ਆ ਹੀ ਜਾਂਦਾ, ਸਾਡੇ ਵਾਲਾ ਉਹ ਤਾਂ ਆਇਆ ਨਹੀਂ। ਬਾਦਲ ਕਿਆ ਨੇ ਬੀਜੇਪੀ ਦੇ ਉਲਟ ਕੀਤਾ, ਉਹ ਕਹਿੰਦੇ ਸੀ ਅਸੀਂ ਹਿੰਦੂ ਰਾਸ਼ਟਰ ਤੋਂ ਘੱਟ ਗੱਲ ਨਹੀਂ ਕਰਨੀ, ਇਹ ਕਹਿੰਦੇ ਜਿਹੜੇ ਸਿੱਖ ਰਾਸ਼ਟਰ ਦੀ ਗੱਲ ਕਰਦੇ ਆ ਉਹ ਟੈਰੋਰਿਸਟ ਨੇ, ਇਹ ਤਾਂ ਅੱਤਵਾਦੀ ਹੈ ਜੀ। ਦੂਜਾ, ਪੰਥ, ਕੌਮ, ਧਰਮ, ਅਕਾਲ ਤਖਤ ਸਾਹਿਬ, ਮਰਿਆਦਾ, ਇਹਨਾਂ ਸ਼ਬਦਾਂ ਦੀ ਵਰਤੋਂ ਜੇ ਕਹਿੰਦੇ ਸਾਡੀ ਸਟੇਜ ਤੇ ਹੋ ਗਈ ਅਸੀਂ ਤਾਂ ਪਿੱਟੇ ਜਾਵਾਂਗੇ ਜਿਵੇਂ ਹੁਣ ਕਰਦੇ ਆ, ਕਿ ਜੇ ਅਸੀਂ ਅਕਾਲ ਤਖਤ ਸਾਹਿਬ ਵਾਲੀ ਕਮੇਟੀ ਮੰਨ ਲਈ ਸਾਡੀ ਤਾਂ ਮਾਨਤਾ ਹੀ ਰੱਦ ਹੋ ਜੂ, ਕਿਤੇ ਫੜੇ ਨਾ ਜਾਈਏ, ਹੱਦ ਹੋਈ ਪਈ ਹੈ। ਬੀਜੇਪੀ ਵਾਲੇ ਕਹਿੰਦੇ ਨੇ ਕਿ ਅਸੀਂ ਹਿੰਦੂ ਆ ਤੇ ਅਸੀਂ ਹਿੰਦੂ ਹਿੱਤ ਲਈ ਕੰਮ ਕਰਨਾ, ਅਗਲੇ ਕਰਦੇ ਨੇ। ਤੇ ਤੁਸੀਂ ਅਕਾਲੀ ਦਲ ਆ, ਤੁਸੀਂ ਕਹਿਣਾ ਸੀ ਅਸੀਂ ਅਕਾਲੀ ਆ, ਅਸੀਂ ਸਿੱਖ ਆ ਤੇ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ, ਤੇ ਕਰੋ। ਉਹਨਾਂ ਨੂੰ ਕਹੋ ਕਿ ਜੇ ਆਪਣਾ ਸਿਆਸੀ ਗੱਠਜੋੜ ਆ ਤੁਸੀਂ ਉਹਨਾਂ ਨੂੰ ਛੁਡਵਾ ਰਹੇ ਹੋ ਜਿਨ੍ਹਾਂ ਨੇ ਬੰਬ ਧਮਾਕੇ ਕੀਤੇ, ਸਾਧਵੀ ਪ੍ਰਗਿਆ, ਕਰਨਲ ਪੁਰੋਹਿਤ ਵਰਗਿਆਂ ਨੇ। ਤੇ ਸਾਡੇ ਵੀ ਬੰਦੇ ਅਸੀਂ ਛੁਡਵਾਈਏ ਜਿਹੜੇ ਪੰਥ ਲਈ, ਕੌਮ ਲਈ ਕੁਰਬਾਨੀਆਂ ਕਰਦੇ। ਤੁਸੀਂ ਬੀਜੇਪੀ ਨੂੰ ਕਹੋ ਕਿ ਜਿਹੜੀਆਂ ਕਾਲੀਆਂ ਸੂਚੀਆਂ ਬਣਾਈ ਫਿਰਦੇ ਉਹ ਸਾਡੇ ਬੰਦੇ ਆ, ਸਾਡੀ ਕੌਮ ਦੇ ਬੰਦੇ ਆ। ਅਸੀਂ ਧਰਮ ਯੁੱਧ ਮੋਰਚਾ ਲਾਇਆ ਸੀ, ਅਸੀਂ ਅਨੰਦਪੁਰ ਦੇ ਮਤੇ ਲਈ ਲੜਦੇ ਸੀ, ਜਿਹਦੇ ਵਿੱਚ ਕਾਂਗਰਸ ਨੇ ਅਟੈਕ ਕਰਤਾ, ਤੇ ਆ ਸਾਡੀ ਅੱਜ ਵਾਲੀ ਹਾਲਤ ਬਣ ਗਈ। ਉਹ ਸਾਡੇ ਕਰਕੇ ਇਸ ਹਾਲਤ 'ਚ ਨੇ ਕਿ ਉਹ ਕਾਲੀ ਸੂਚੀ 'ਚ ਆ ਗਏ। ਪਰ ਨਹੀਂ, ਉਲਟ ਕੰਮ ਫੜਿਆ। ਇਹ ਕਹਿੰਦੇ ਜੀ ਛੱਡੋ ਕਾਲੀਆਂ ਚਿੱਟੀਆਂ ਸੂਚੀਆਂ, ਛੱਡੋ ਜੀ ਜਿਹੜੇ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਪੁਲਿਸੀਏ ਨੇ ਉਹਨਾਂ ਦੀ ਗੱਲ, ਕੁਛ ਨਹੀਂ, ਬਸ ਜੀ ਅਸੀਂ ਤਾਂ ਜੀ ਤਰੱਕੀ ਇੰਨੀ ਕਰ ਦੇਣੀ ਆ, ਅਸੀਂ ਤਾਂ ਸੜਕਾਂ ਤੇ, ਅਸੀਂ ਤਾਂ ਬੱਸਾਂ ਪਾਣੀ 'ਚ ਦੇਖਿਓ ਸੀ ਇੱਥੇ ਸੜਕਾਂ ਫਲਾ, ਉਹ ਯੱਕੜ ਮਾਰੇ, ਉਹ ਯੱਕੜ ਮਾਰੇ ਕਿ ਉਦੋਂ ਕੰਨ ਪਾਈ ਨਹੀਂ ਸੀ ਸੁਣਦੀ। ਬੀਜੇਪੀ ਵਾਲੇ ਇਹਨਾਂ ਨੂੰ ਕਹਿ ਕਹਿ ਕੇ ਪਿੱਟ ਕੇ ਮਰ ਗਏ ਕਿ ਠੀਕ ਆ ਜੇ ਤੁਹਾਡੇ ਕੋਲੇ ਸੱਤਾ ਆ ਹੀ ਗਈ ਆ, ਮੰਨ ਲਈ ਤੁਹਾਡੀ ਸਿਆਸਤ ਕਾਂਗਰਸ ਨੇ ਖਰਾਬ ਕੀਤੀ ਆ, ਤੁਸੀਂ ਇਹੋ ਜਿਹਾ ਆਪਾਂ ਮਾਹੌਲ ਸਿਰਜੀਏ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਪੰਚਾਇਤ ਮੈਂਬਰ ਬਣਾਉਣੇ। ਪਰ ਕਿੱਥੇ, ਇਹਨਾਂ ਨੇ ਤਾਂ ਉਹ ਦਿਨ ਲਿਆਂਦੇ ਕਿ 2002 ਵਿੱਚ ਕੈਪਟਨ ਦੀ ਸਰਕਾਰ ਬਣੀ, ਉਸ ਤੋਂ ਬਾਅਦ ਫਿਰ ਇੱਕ ਵਾਰੀ ਕਾਂਗਰਸ ਦੀ ਸਰਕਾਰ ਬਣੀ, ਫਿਰ ਆਪ ਦੀ ਬਣ ਗਈ। ਉਹ ਬਾਦਲ ਦਲ, ਉਹ ਅਕਾਲੀ ਦਲ ਜਿਹਦੇ ਬਾਰੇ ਲੋਕਾਂ ਨੂੰ ਲੱਗਦਾ ਰਿਹਾ ਹੁਣ ਤੱਕ ਕਰਕੇ ਸਾਡੀ ਜਮਾਤ ਆ, ਅੱਜ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ, ਕਦੇ ਬਹਾਨੇ ਬਣਾ ਕੇ ਵੋਟਾਂ ਲੜਨ ਤੋਂ ਭੱਜਦੇ ਆ। ਹੁਣ ਜਦੋਂ ਇਹਨਾਂ ਕੋਲ ਸੱਤਾ ਸੀ, ਇਹਨਾਂ ਨੇ ਉਹਨਾਂ ਵੇਲਿਆਂ 'ਚ ਸਿੱਖ ਕੌਮ ਨਾਲ ਜੋ ਕੁਝ ਕੀਤਾ ਉਹਦੇ ਕਰਕੇ ਲੋਕ ਚੰਡੀਗੜ੍ਹ ਤੋਂ ਇਹਨਾਂ ਨੂੰ ਭਜਾ ਚੁੱਕੇ ਆ। ਹੁਣ ਇਹਨਾਂ ਕੋਲੇ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਸੀ, ਤੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਹੁਣ ਉਹ ਕੰਮ ਕਰਨ ਲੱਗੇ ਹੋਏ ਨੇ ਕਿ ਅਗਲੀ ਵਾਰ ਸ਼੍ਰੋਮਣੀ ਕਮੇਟੀ ਨੇ ਇਹਨਾਂ ਕੋਲੇ ਰਵੇ। ਫਿਰ ਸ਼੍ਰੋਮਣੀ ਕਮੇਟੀ ਕਿਹਦੇ ਕੋਲੇ ਜਾਊ? ਜਿਨ੍ਹਾਂ ਬਾਰੇ ਇਹ ਦਹਾਈਆਂ ਦਿੰਦੇ ਫਿਰਦੇ ਆ ਕਿ ਜੋ ਤਾਂ ਬੀਜੇਪੀ ਨਾਲ ਰਲ ਕੇ ਚੱਲਦੇ ਆ। ਭਾਈ ਤੁਸੀਂ ਵੀ ਤਾਂ ਬੀਜੇਪੀ ਨਾਲ ਰਲ ਕੇ ਚੱਲਦੇ ਰਹੇ ਹੋ, ਤੁਸੀਂ ਵੀ ਤਾਂ ਉਸੇ ਬੀਜੇਪੀ ਨੂੰ ਪਤੀ ਪਤਨੀ ਦਾ ਰਿਸ਼ਤਾ ਦੱਸਦੇ ਰਹੇ ਹੋ। ਜੇ ਉਹ ਬੀਜੇਪੀ ਇੰਨੀ ਮਾੜੀ ਆ, ਇੰਨੀ ਭੈੜੀ ਆ, ਮੰਨ ਲਈ ਤੁਹਾਡੀ ਗੱਲ, ਫਿਰ ਤੁਸੀਂ ਉਦੋਂ ਪੰਥ ਦੀ ਕਿਉਂ ਨਹੀਂ ਸੀ ਸੁਣਦੇ ਜਦੋਂ ਤੁਹਾਨੂੰ ਪਿੱਟਦਾ ਸੀ ਪੰਥ ਕਿ ਇਹ ਆਰਐਸਐਸ ਵਾਲੇ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੜ ਕੇ ਆਪਦੀਆਂ ਜੜ੍ਹਾਂ ਲਾ ਰਹੇ ਨੇ, ਸਿੱਖੀ ਦੇ ਖਿਲਾਫ ਮਾਹੌਲ ਸਿਰਜ ਰਹੇ ਨੇ। ਸੱਚੀ ਇਹ ਗੱਲ ਆ ਕਿ ਨਾ ਸਾਨੂੰ ਇਹ ਬਾਦਲ ਦਲ ਪੁੱਗਦਾ ਹੈ, ਨਾ ਕਾਂਗਰਸ ਪੁੱਗਦੀ ਹੈ, ਨਾ ਇਹ ਭਾਜਪਾ ਪੁੱਗਦਾ। ਅਸਲ ਵਿੱਚ ਤਾਂ ਇਹ ਸਾਰਾ ਸਿਸਟਮ ਆ ਜਿਹੜਾ
ਇਹਨੇ ਸਾਡੇ ਧਰਮ ਦਾ, ਸਾਡੀ ਬੋਲੀ ਦਾ, ਸਾਡੇ ਸੱਭਿਆਚਾਰ ਦਾ, ਸਿੱਖ ਸਿਵਲਾਈਜੇਸ਼ਨ ਦਾ ਭੋਗ ਪਾਉਣਾ, ਸਿੱਖਾਂ ਦੀ ਹੋਂਦ ਹਸਤੀ ਖਤਮ ਕਰਕੇ ਸਿੱਖਾਂ ਦੇ ਫਲਸਫੇ ਨੂੰ ਮਲੀਨ ਕਰਨਾ, ਦੂਸ਼ਿਤ ਕਰਨਾ, ਇਹ ਸਾਰਾ ਕੁਝ ਚੱਲ ਰਿਹਾ। ਅੱਜ ਦੇ ਪੰਜਾਬੀ ਟ੍ਰਿਬਿਊਨ ਤੇ ਬੜੀ ਵੱਡੀ ਸੰਪਾਦਕੀ ਛਪੀ ਹੋਈ ਆ, ਇੱਕ ਤਾਂ ਸੱਜਣ ਕੁਮਾਰ ਵਾਲੀ ਆ ਵੀ ਇੰਨੇ ਟਾਈਮ ਹੋ ਗਿਆ ਜੀ, ਇਨਸਾਫ 'ਚ ਦੇਰੀ ਕਿਉਂ। ਭਾਈ ਦੂਜਾ ਇਹਨਾਂ ਨੇ ਜਥੇਦਾਰ ਦੀ ਜਿਹੜੀ ਬਰਤਰਫੀ ਆ ਉਹਦੇ ਤੇ ਲਿਖਿਆ ਵੀ ਹੁਣ ਗਿਆਨੀ ਰਘਵੀਰ ਸਿੰਘ ਨੂੰ ਦੁਨੀਆ ਉਡੀਕ ਰਹੀ ਆ ਵੀ ਕਦੋਂ ਪੰਜਾਬ 'ਚ ਆ ਕੇ ਉਹ ਕਹਿੰਦੇ ਆ ਕਿ ਲਓ ਜੀ 2 ਦਸੰਬਰ ਵਾਲੇ ਹੁਕਮ ਜਾਰੀ ਕਰਨੇ ਪੈਣਗੇ। ਕੱਲ ਨੂੰ ਮੀਟਿੰਗ ਆ, ਕੱਲ ਨੂੰ ਉਸ 7 ਮੈਂਬਰੀ ਕਮੇਟੀ ਕੋਲੇ ਭੁੰਦੜ ਸਾਹਿਬ ਨੇ ਪਹੁੰਚਣਾ ਤੇ ਭੁੰਦੜ ਸਾਹਿਬ ਉੱਥੇ ਆ ਕੇ ਜੋ ਮਰਜ਼ੀ ਕਹਿਣ, ਪਰ ਉਹਦੇ ਚੋਂ ਤੁਹਾਨੂੰ ਕਿਸੇ ਨੂੰ ਯਕੀਨ ਆ ਵੀ 2 ਦਸੰਬਰ ਵਾਲੇ ਹੁਕਮਨਾਮੇ ਦੀ ਕੋਈ ਗੱਲ ਬਣ ਜੂ। ਉਹ ਤਾਂ ਧੜਾ ਧੜ ਪਰਚੀਆਂ ਵੰਡ ਰਹੇ ਨੇ, ਪਰਚੀਆਂ ਕੱਟ ਰਹੇ ਨੇ, ਭਰਤੀ ਕਰ ਰਹੇ ਨੇ। ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਕਰਨ ਦੇ ਬਾਅਦ ਵੀ ਸੋਚਦੇ ਇਹ ਨੇ ਕਿ ਕੌਮ ਜਿਹੜੀ ਆ ਉਹ ਸਾਡੇ ਇਹਨਾਂ ਗੁਨਾਹਾਂ ਤੋਂ, ਜਿਨ੍ਹਾਂ ਕਰਕੇ ਸਾਨੂੰ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਕਿ ਇਹ ਲੀਡਰਸ਼ਿਪ ਅਯੋਗ, ਸਾਡੀ ਇਸ ਲੀਡਰਸ਼ਿਪ ਨੂੰ ਕਹਿੰਦੇ ਜੀ ਫੇਰ ਮੰਨ। ਹੁਣ ਪਰਖ ਜਿਹੜੀ ਆ ਉਹ ਹੈਗੀ ਆ ਗਿਆਨੀ ਰਘਵੀਰ ਸਿੰਘ ਦੀ। ਤੇ ਜੋ ਹਾਲਤ ਬਾਦਲ ਕਿਆਂ ਨੇ ਬਣਾ ਧਰੀ ਆ, ਜੋ ਹਾਲਾਤ ਸਾਡੇ ਪੰਜਾਬ ਦੇ ਵੈਸੇ ਨੇ, ਉਹਦੇ ਵਿੱਚ ਇੱਥੇ ਹਰ ਇੱਕ ਬੰਦੇ ਨੂੰ ਇਉਂ ਲੱਗਣ ਲੱਗਿਆ ਪਿਆ ਕਿ ਸਾਡਾ ਭਵਿੱਖ ਕੋਈ ਚੰਗਾ ਨਹੀਂ। ਅੱਜ ਦੇ ਅਜੀਤ ਉੱਤੇ ਚਿੰਤਾਜਨਕ ਸੰਕੇਤ ਕਿ ਜੀ ਬਾਹਰਲੇ ਮੁਲਕਾਂ ਤੋਂ ਧੜਾ ਧੜ ਬੰਦੇ ਜਿਹੜੇ ਆ ਹੱਤਕ ਭਰੇ ਤਰੀਕੇ ਨਾਲ ਜਿਵੇਂ ਫੜ ਕੇ ਕੱਢਣ ਦਾ ਚੱਲ ਪਿਆ ਕੰਮ, ਤੇ ਸਾਡੇ ਪੰਜਾਬ ਦੇ ਵਿੱਚ ਤਾਂ ਐਵੇਂ ਹੀ ਲੱਗਦਾ ਸੀਗਾ ਕਿ ਹੁਣ ਜੇ ਬਚਣਾ ਤਾਂ ਜਿਹੜੇ 2-4 ਕਿੱਲੇ ਆ ਉਹ ਵੇਚ ਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪੀਅਨ ਮੁਲਕਾਂ ਵੱਲ ਨੂੰ ਭੱਜ ਲਓ। ਤੇ ਹੁਣ ਕੀ ਕਰਾਂਗੇ ਜੇ ਉਹਨਾਂ ਮੁਲਕਾਂ 'ਚ ਗਏ ਹੋਏ ਵਾਪਸ ਮੁੜ ਆਏ, ਜਿੰਨੇ ਕੁ ਮੁੜ ਆਏ, ਚੱਲ ਨਾ ਵੀ ਮੁੜਨ, ਜਿਹੜੇ ਜਾਣ ਨੂੰ ਫਿਰਦੇ ਆ ਉਹ ਰੁਕ ਜਾਣ, ਤਾਂ ਇੱਥੇ ਕੁਰਬਲ ਹੋਊਗੀ, ਕੰਮ ਕੋਈ ਹੈ ਨਹੀਂ ਤੇ ਬਣੂਗੀ। ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਦੀਆਂ, ਬਦਮਾਸ਼ੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ, ਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਇਹ ਲੱਗਦਾ ਸੀ ਵੀ ਕਿਸੇ ਤਰੀਕੇ ਨਾਲ ਡੌਂਕੀ ਸ਼ੌਂਕੀ ਕੁਝ ਹੋਰ ਵਰਤ ਕੇ ਇੱਕ ਵਾਰੀ ਨਿਆਣਾ ਬਾਹਰ ਕੱਢ ਦਈਏ, ਉਹ ਸਾਰਾ ਕੁਝ ਜਦੋਂ ਖਤਮ ਹੋਣ ਲੱਗ ਪਿਆ। ਅੱਛਾ, ਇੱਕ ਗੱਲ ਇੱਥੇ ਹੋਰ ਆ, ਇਹ ਜਿਹੜਾ ਬਾਹਰ ਜਾਣ ਵਾਲਾ ਕੰਮ ਸੀ ਇਹਦੇ ਨਾਲ ਬੜਾ ਕੁਝ ਜੁੜਿਆ ਹੋਇਆ ਸੀ। ਸਾਡੇ ਤਾਂ ਇੱਥੇ ਇੱਕ ਗੁਰਦੁਆਰਾ ਮਾਲ ਵਿੱਚ ਅੜੀਸਰ ਸਾਹਿਬ ਬਰਨਾਲੇ ਦੇ ਲਾਗੇ, ਉਹ ਗੁਰਦੁਆਰਾ ਤੇ ਇੱਕ ਦੁਆਬੇ 'ਚ ਜਿੱਥੇ ਜਹਾਜ਼ ਚੜ੍ਹਦੇ ਆ, ਕਹਿੰਦੇ ਉਹਨਾਂ ਥਾਵਾਂ ਦੇ ਉੱਤੇ ਚੱਲ ਪਿਆ ਵੀ ਜੇ ਤੇ ਜਹਾਜ਼ ਮੱਥਾ ਟੇਕ ਦਈਏ ਤਾਂ ਫਿਰ ਬਾਬਾ ਸਾਨੂੰ ਗੁਰੂ ਸਾਹਿਬ ਜਹਾਜ਼ ਚੜਾ ਦਿੰਦੇ। ਕਮਾਲ ਦੀ ਬਾਤ ਆ ਜੀ। ਅੜੀਸਰ ਏਜੰਟ ਕਹਿੰਦੇ ਆ ਜਾਂ ਕੋਈ ਕਹਿੰਦਾ ਆਇਆ ਕਿ ਜੀ ਜੇ ਤੇਰਾ ਕੰਮ ਅੜਿਆ ਹੋਇਆ ਨਾ ਤਾਂ ਅੜੀਸਰ ਪਹੁੰਚ, ਤੇ ਉੱਥੇ ਫਿਰ ਗੁਰੂ ਸਾਹਿਬ ਕਿਰਪਾ ਕਰ ਦੇਣਗੇ, ਤੂੰ ਕੈਨੇਡਾ ਚਲੇ ਜਾਏਂਗਾ। ਇਹੋ ਜਿਹਾ ਬੜਾ ਕੁਛ ਹੁਣ ਤਾਂ ਖਬਰਾਂ ਚੱਲ ਰਹੀਆਂ ਨੇ ਇਸ ਤਰ੍ਹਾਂ ਦੀ। ਖੈਰ, ਕੁੱਲ ਮਿਲਾ ਕੇ ਇਹ ਹੈ ਕਿ ਦਿੱਲੀ ਨੇ, ਭਾਰਤੀ ਨਿਜ਼ਾਮ ਨੇ ਮਿਥਿਆ ਹੋਇਆ ਕਿ ਪੰਜਾਬ ਦਾ, ਇੱਥੇ ਵਸਦਿਆ ਸਿੱਖ, ਇਹਦਾ ਬੁਰਾ ਹਾਲ ਕਰਨਾ। ਪਹਿਲਾਂ ਕਾਲੇ ਕਾਨੂੰਨ ਜਿਹੜੇ ਸੀ ਉਹਨਾਂ ਖਿਲਾਫ ਆਪਾਂ ਲੜ ਕੇ ਦੇਖ ਲਿਆ। ਅਗਲੀ ਗੱਲ ਆ ਗਈ ਕਿ ਕਾਲੇ ਕਾਨੂੰਨਾਂ ਤੋਂ ਬਾਅਦ MSP ਦਿਵਾਉਣ ਲਈ ਫੇਰ ਸੰਘਰਸ਼ ਚੱਲ ਰਿਹਾ। ਹੁਣ ਹਰਿਆਣਾ ਤੇ ਪੰਜਾਬ 1966 ਵਿੱਚ ਹੋਂਦ ਵਿੱਚ ਆਈ। ਡਾਕਟਰ ਸਵਰਾਜ ਸਿੰਘ ਦਾ ਇੱਕ ਬੜਾ ਇੰਪੋਰਟੈਂਟ, ਬੜਾ ਅਹਿਮ ਲੇਖ ਆ, 2 ਗਵਾਂਢੀਆਂ ਦੀ ਦਾਸਤਾਨ। ਉਹਦੇ 'ਚ ਉਹਨਾਂ ਨੇ ਬੜਾ ਖੁੱਲ੍ਹ ਕੇ ਲਿਖਿਆ ਹੈ ਕਿ ਹਰਿਆਣਾ ਜਿਹੜਾ ਹੈ ਉੱਥੇ ਆਹ ਤਰੱਕੀਆਂ ਨੇ, ਪੰਜਾਬ ਏਦਾਂ ਨਿਗਰਿਆ ਹੋਇਆ।
ਪੰਜਾਬ ਏਦਾਂ ਕਰੋੜਾਂ ਦਾ ਅਰਬਾਂ ਦਾ ਕਰਜ਼ਈ ਆ ਤੇ ਬਾਹਰ ਹੈਡ ਇੰਨਾ ਕਰਜ਼ਾ, ਬੜੀਆਂ ਚਲੋ ਫਿਗਰਸ ਨੇ। ਮੋਟੇ ਤੌਰ ਤੇ ਪੰਜਾਬ ਦਾ ਬੇੜਾ ਗਰਕ ਆ ਤੇ ਹਰਿਆਣੇ ਦੇ ਬੱਲੇ ਬੱਲੇ। ਭਾਈ ਦੋ ਭਰਾ ਹੋਣ ਸਕੇ, ਇੱਕ ਭਰਾ ਬਚਪਨ ਤੋਂ ਹੀ ਕਦੇ ਐਕਸੀਡੈਂਟ ਹੋ ਗਿਆ, ਕਦੇ ਮੁਕੱਦਮਾ ਬਣ ਗਿਆ, ਕਦੇ ਪੜ੍ਹਾਈ 'ਚ ਫੇਲ ਹੋ ਗਿਆ, ਕਦੇ ਕੋਈ ਚੱਕਰ ਕਦੇ ਕੋਈ ਚੱਕਰ, ਵਿਆਹ ਹੋਇਆ ਉਹ ਘਰ ਵਾਲੀ ਨਾਲ ਦਾ ਵੀ ਫੇਰ ਅਦਾਲਤਾਂ। ਉਹ ਜਦੋਂ 50 ਸਾਲ ਦਾ ਹੋਊਗਾ ਉਹਦੇ ਹਾਲਾਤ ਹੋਰ ਹੋਣਗੇ। ਦੂਜੇ ਭਰਾ ਦੀ ਜ਼ਿੰਦਗੀ ਵਧੀਆ ਨਿਕਲੀ, ਉਹ ਪੜ੍ਹਾਈ 'ਚ ਵੀ ਠੀਕ ਰਿਹਾ, ਪੜ੍ਹਦੇ ਨੂੰ ਹੀ ਨੌਕਰੀ ਮਿਲ ਗਈ, ਨੌਕਰੀ ਵਧੀਆ ਹੋਣ ਕਰਕੇ ਸਚਿਆਰੀ ਔਰਤ ਨਾਲ ਵਿਆਹ ਹੋ ਗਿਆ, ਬੱਚੇ ਵਧੀਆ ਸਕੂਲ 'ਚ ਪੜ੍ਹਦੇ ਆ, ਸਕੂਟਰ ਰੱਖਿਆ ਹੋਇਆ, ਕਾਰ ਰੱਖੀ ਹੋਈ ਆ, ਕੋਠੀ ਜਿਹੜੀ ਆ ਉਹ 2 ਮੰਜ਼ਲੀ ਛੱਤੀ ਹੋਈ ਆ। ਤੇ ਦੋਨਾਂ ਦੇ ਮਾਪੇ ਚਾਹੇ ਸੇਮ ਨੇ, ਇੱਕੋ ਘਰ 'ਚ ਜੰਮੇ, ਪਰ ਦੋਨਾਂ ਦੇ ਮਾਹੌਲ ਅੱਡੋ ਅੱਡ। ਹੁਣ ਇਹਨਾਂ ਦੋਨਾਂ ਭਰਾਵਾਂ ਬਾਰੇ ਤਾਂ ਕੋਈ ਬੰਦਾ ਕਹਿ ਦੂ ਵੀ ਚਲੋ ਕਿਸਮਤ ਦਾ ਖੇਡ ਆ ਦੋਨਾਂ ਦੇ। ਹੁਣ ਮਾਂ ਪਿਓ ਜਨਮ ਦੇ ਸਕਦੇ ਆ, ਲੇਖ ਥੋੜੀ ਮਾਂ ਬਾਪ ਲਿਖ ਸਕਦੇ। ਪਰ ਆ ਜਿਹੜਾ ਸਾਡੇ ਨਾਲ ਸੌਦਾ ਹੋ ਰਿਹਾ ਉਹ ਤਾਂ ਸਾਫ਼ ਹੀ ਆ ਵੀ ਦਿੱਲੀ ਦੀ ਬਦਨੀਤ। ਦਿੱਲੀ ਜਦੋਂ ਮਿੱਥ ਕੇ ਬੈਠੀ ਆ ਕਿ ਪੰਜਾਬ ਨੂੰ ਸਿਰ ਨਹੀਂ ਚੱਕਣ ਦੇਣਾ, ਪੰਜਾਬ 'ਚ ਧਰਨੇ ਮੁਜ਼ਾਹਰੇ ਕੰਮ, ਲੋਕਾਂ ਨੂੰ ਪਹਿਲੀ ਗੱਲ ਤਾਂ ਹੈ ਨਹੀਂ ਕਿ ਜੇ ਜਿਨ੍ਹਾਂ ਨੇ ਕਰਨਾ ਵੀ ਉਹ ਜਿਹੜੇ ਸੜਕਾਂ ਤੇ ਬੈਠੇ। ਪੰਜਾਬ ਦੇ ਵਿੱਚ ਕੁਛ ਕੁ ਬੰਦਿਆਂ ਨੂੰ ਕੁੱਟ ਖਾਣ ਦੇ ਲਈ, ਛਿੱਤਰ ਖਾਣ ਦੇ ਲਈ ਤਿਆਰ ਕਰਕੇ ਰੱਖਿਆ ਜਾਂਦਾ। ਅੱਧਿਆਂ ਨੂੰ ਖਾਕੀ ਵਰਦੀ ਲੈ ਤੁਸੀਂ ਕੁੱਟੀ ਚੱਲੋ। ਮਟਕਾ ਚੌਂਕ ਇੱਕ ਦਿੱਲੀ ਚੰਡੀਗੜ੍ਹ 'ਚ ਇਹੋ ਜਿਹਾ ਚੌਂਕ ਸੀ ਜਿਹਦੀ ਪੂਰੀ ਬਦਨਾਮੀ ਇਸ ਗੱਲ ਹੀ ਸੀ ਕਿ ਇੱਥੇ ਬਸ ਕਦੇ ਮਾਸਟਰ ਕੁੱਟੇ ਜਾ ਰਹੇ ਨੇ, ਕੰਮ ਮੰਗਦੇ ਪੜ੍ਹੇ ਲਿਖੇ ਬੰਦਿਆਂ ਦੇ ਛਿੱਤਰ ਫਿਰਦੇ ਜੀ। ਲੈ ਲਓ ਇਸ ਮੁਲਕ 'ਚ ਇਨਸਾਫ। ਕਦੇ ਖਬਰ ਆਉਂਦੀ ਆ ਵੀ ਜੀ ਟੈਂਕੀ ਤੇ ਚੜੇ ਆ ਫਲਾਨੇ ਕੰਮ ਲਈ, ਫਲਾਨੀ ਮੰਗ ਨਹੀਂ ਮੰਨਦੇ। ਕਿਹੜੀ ਸਰਕਾਰ ਆ ਜਿਹਦੇ ਮੌਕੇ ਧਰਨੇ ਮੁਜ਼ਾਹਰੇ ਨਹੀਂ ਹੋਏ? ਸਭ ਤੋਂ ਵੱਧ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀ ਵੀ ਅਸੀਂ ਤਾਂ ਲੋਕਾਂ ਚੋਂ ਨਿਕਲੇ ਆ ਜੀ, ਅਸੀਂ ਤਾਂ ਚੱਕ ਦੇਣੇ ਆ ਫੱਟੇ। ਤੁਸੀਂ ਦੇਖੋ ਤਾਂ ਹਰਾ ਪੈਨ ਚੱਲਦਾ ਕਿਵੇਂ ਤੇ ਬਣਿਆ ਕੀ ਆ ਹੁਣ ਤੱਕ। ਸੱਚਾਈ ਇਹ ਹੈ ਕਿ ਫੜਾ ਮਾਰਨੀਆਂ, ਜੱਕੜ ਮਾਰਨੇ, ਗੱਲਾਂ ਸੁਣਾ ਕੇ ਲੋਕਾਂ ਨੂੰ ਐਵੇਂ ਲੱਗਣ ਲਾ ਦੇਣਾ ਵੀ ਅਸੀਂ ਹੱਥਾਂ ਤੇ ਸਰੋਂ ਜਮਾ ਦੇਾਂਗੇ। ਇੱਕ ਉਹ ਬੀਬੀ ਸੀ ਗਗਨ ਮਾਨ, ਸ਼ਾਇਦ ਉਹਦਾ ਨਾਮ ਆ, ਉਹ ਤਾਂ ਚੁਟਕੀਆਂ ਉਹਦੀਆਂ ਇੰਨੀਆਂ ਮਸ਼ਹੂਰ ਹੋਈਆਂ ਵੀ ਉਹ ਕਹਿੰਦੇ ਚੁਟਕੀ ਨਾਲ ਹੀ ਕਹਿੰਦੀ ਅਸੀਂ ਤਾਂ ਚੱਕ ਦੇਣੇ ਫੱਟੇ, MSP ਦੇਵਾਂਗੇ। ਹੋਣਾ ਹਵਾਣਾ ਇਸ ਮੁਲਕ 'ਚ ਕੁਛ ਨਹੀਂ। ਪੰਜਾਬ ਦਾ ਬੇੜਾ ਗਰਕ ਕਰਨ ਦਾ ਪ੍ਰੋਜੈਕਟ ਆ, ਨਾ ਕਿ ਪੰਜਾਬ ਦਾ ਭਲਾ ਕਰਨ ਦਾ ਪ੍ਰੋਜੈਕਟ ਆ। ਆ ਜਿਹੜੇ ਇੱਥੇ ਆ ਰਹੇ ਨੇ ਨਾ ਵਿਕਾਸ ਦੇ ਜਾਂ ਸੜਕਾਂ ਦੇ ਪੁਲ, ਇਹ ਪੰਜਾਬ ਦੇ ਹਿੱਤਾਂ ਦੇ ਉਲਟ ਨੇ। ਜੇ ਕਿਸੇ ਨੂੰ ਸਮਝ ਨਹੀਂ ਲੱਗਦੀ ਉਹ ਗੱਲ ਵੱਖਰੀ ਆ। ਜਿਵੇਂ ਜਦੋਂ ਅੰਗਰੇਜ਼ ਇੱਥੇ ਆਏ, ਅੰਗਰੇਜ਼ ਦੇ ਆਉਣ ਤੋਂ ਬਾਅਦ ਉਹਨਾਂ ਨੂੰ ਲੋੜ ਸੀ ਕਿ ਇਸ ਗੁਲਾਮ ਮੁਲਕ ਦੇ ਵਿੱਚ ਸਾਡੇ ਅਧੀਨ ਕੰਮ ਕਰਨ ਵਾਲੀ ਬਿਊਰੋਕ੍ਰੇਸੀ ਜਿਹੜੀ ਬਾਕੀਆਂ ਨੂੰ ਗੁਲਾਮਾਂ ਨੂੰ ਕਾਬੂ ਰੱਖਣ ਲਈ ਸਾਡੇ ਕੰਮ ਆਵੇ। ਉਹਨਾਂ ਨੇ ਫਿਰ IAS ਤੇ IPS ਆ ਜਿਹੜੇ ਖਾਕੀ ਵਰਦੀ ਵਾਲੇ ਭਰਤੀ ਕੀਤੇ, ਉਹ ਵੀ ਸਾਡੇ ਇੱਥੋਂ ਭਰਤੀ ਕੀਤੇ। ਜਿਹੜੇ ਵਾਈਟ ਕਾਲਰ ਸੀ ਉਹ ਵੀ ਸਾਡੇ ਇੱਥੋਂ ਭਰਤੀ ਕਰ ਲਏ। ਜੇ ਕੋਈ ਸਮਝੇ ਵੀ ਉਹਨਾਂ ਨੂੰ ਪੜ੍ਹਾ ਲਿਖਾ ਕੇ ਜੀ ਦੇਖੋ ਅੰਗਰੇਜ਼ੀ ਵਿੱਦਿਆ ਦਵਾ ਕੇ ਉਹਨਾਂ ਨੂੰ ਨੌਕਰੀਆਂ, ਅਸਲ ਵਿੱਚ ਤਾਂ ਅੰਗਰੇਜ਼ਾਂ ਨੇ ਆਪਦੇ ਨਿਜ਼ਾਮ ਨੂੰ, ਆਪਦੇ ਰਾਜ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਇਹ ਦੋਨੇ ਕੰਮ ਕੀਤੇ, IAS IPS। ਜੇ ਉਹਨਾਂ ਨੇ ਫੈਕਟਰੀਆਂ ਲਾਈਆਂ ਜਾਂ ਉਹਨਾਂ ਨੇ ਸੜਕਾਂ ਦਾ ਜਾਲ ਜਾਂ ਰੇਲਾਂ ਚਲਾਈਆਂ, ਜੋ ਕੁਝ ਵੀ ਇਸ ਭਾਰਤ ਵਿੱਚ ਕੀਤਾ, ਉਹ ਜੇਕਰ ਕੋਈ ਝੁੱਡੂ ਇਹ ਸਮਝੇ ਵੀ ਉਹਨਾਂ ਨੇ ਭਾਰਤ ਦੀ ਤਰੱਕੀ ਲਈ ਕੀਤਾ, ਉਹਦੀ ਮਰਜ਼ੀ ਆ। ਪਰ ਸੱਚਾਈ ਤਾਂ ਇਹ ਆ ਕਿ ਉਹ ਤਾਂ ਉਵੇਂ ਹੈ ਨਾ ਜਿਵੇਂ ਕੋਈ ਮਾਲਕ ਜਿੱਥੇ ਉਹਨੇ ਕਬਜ਼ਾ ਕੀਤਾ ਹੋਇਆ, ਉੱਥੇ ਆਪਦੇ ਫਾਇਦੇ ਨੂੰ ਮੁੱਖ ਰੱਖ ਕੇ ਕੋਈ ਉਹ ਚੀਜ਼ਾਂ ਕਰ ਰਿਹਾ ਹੋਵੇ ਤੇ ਉੱਥੇ ਵੱਸਦੇ ਹੋਏ ਲੋਕਾਂ ਦਾ ਵੀ ਨਾਲ ਫਾਇਦਾ ਮਾੜਾ ਮੋਟਾ ਹੁੰਦਾ ਹੋਵੇ, ਤੇ ਉਸ ਮਾੜੇ ਮੋਟੇ ਫਾਇਦੇ ਨੂੰ ਜੇ ਉਹ ਗੁਲਾਮ ਸਮਝਣ ਕਿ ਬੱਲੇ ਬੱਲੇ ਸਾਡਾ ਕਿੰਨਾ ਖਿਆਲ ਰੱਖਦਾ ਸਾਡਾ ਹਾਕਮ, ਉਵੇਂ ਹੀ ਜਿਹੜਾ ਸਾਡਾ ਪੰਜਾਬ ਆ, ਇਸ ਪੰਜਾਬ ਨੂੰ ਉਹਨਾਂ ਨੂੰ ਪਤਾ ਵੀ ਸਿੱਖਾਂ ਨੇ ਜਦੋਂ ਵੀ ਰਾਜ ਦਾ ਦਾਅਵਾ ਕਰਨਾ ਉਹ ਇੱਥੇ ਕਰਨਾ, ਸਿੱਖ ਹੋਮਲੈਂਡ 'ਚ।
ਇਹ ਸਿੱਖਾਂ ਦੀ ਧਰਤੀ। ਇਸ ਗੱਲ ਦੇ ਉੱਤੇ ਚੀਕਾਂ ਦੇਖੋ ਕਿਵੇਂ ਮਾਰਦੇ ਹੁੰਦੇ ਆ। ਟੀਵੀ ਚੈਨਲਾਂ ਦੇ ਉੱਤੇ ਤੁਸੀਂ ਕਈ ਵਾਰ ਸੁਣਿਆ ਹੋਣਾ, ਸਭ ਤੋਂ ਜਿਹੜਾ ਲੜੂ ਹਿੰਦੂ ਭਾਈਚਾਰੇ ਦਾ ਨੁਮਾਇੰਦਾ ਬੈਠਾ ਹੁੰਦਾ ਉੱਥੇ ਇੰਡੀਅਨ, ਉਹ ਕਹੂਗਾ ਕੈਨੇਡਾ ਅਮਰੀਕਾ 'ਚ ਬਣਾ ਲਓ ਜਾ ਕੇ ਖਾਲਿਸਤਾਨ। ਭਾਈ ਆ ਪੰਜਾਬ ਦੀ ਧਰਤੀ ਉੱਤੇ ਚੱਪੇ ਚੱਪੇ ਉੱਤੇ ਸਾਡੇ ਸਿੱਖਾਂ ਦੇ ਸਿਰਾਂ ਦੇ ਸਾਡੇ ਸਿਰ ਲੱਗੇ ਹੋਏ ਨੇ ਕਿ ਸਾਡਾ ਲਹੂ ਡੁੱਲਿਆ ਹੈ। ਇਸ ਖਿੱਤੇ ਤੋਂ ਬਗੈਰ ਸਾਡਾ ਸਾਰੇ ਦੁਨੀਆ ਦੇ ਕਿਸੇ ਵੀ ਖਿੱਤੇ ਨਾਲ ਉਹੋ ਜਿਹਾ ਰਿਸ਼ਤਾ ਨਹੀਂ। ਸਾਡੇ ਗੁਰੂ ਸਾਹਿਬਾਨ ਦਾ, ਸਾਡੇ ਧਰਮ ਦਾ, ਸਾਡੇ ਸੱਭਿਆਚਾਰ ਦਾ, ਸਿੱਖ ਸਿਵਲਾਈਜੇਸ਼ਨ ਦਾ ਕੇਂਦਰੀ ਧੁਰਾ ਜਿਹੜਾ ਉਹ ਪੰਜਾਬ ਆ। ਇਹਨੂੰ ਤੁਸੀਂ ਛੋਟੇ ਟੁਕੜੇ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਵੀ ਇੱਥੇ ਪੰਜਾਬੀ ਹਰੇਕ ਭਜਾਉਣਾ, ਆ ਜਿਹੜਾ ਸਾਡੇ ਬੰਦੇ ਛੱਡ ਕੇ ਭੱਜ ਰਹੇ ਨੇ, ਇਹ ਅਸਲ ਵਿੱਚ ਇੰਡੀਅਨ ਏਜੰਸੀਆਂ ਖੁਸ਼ ਨੇ ਇਸ ਚੱਕਰ ਤੋਂ ਕਿ ਨਾਲੇ ਤਾਂ ਜ਼ਮੀਨਾਂ ਵੇਚ ਜਾਂਦੇ ਨੇ, ਗਾਂ ਜਾ ਕੇ ਇਹਨਾਂ ਦਾ ਬਣੇ ਕੁਝ ਨਾ ਬਣੇ, ਅਸੀਂ ਤਾਂ ਪੰਜਾਬ ਚੋਂ ਭਜਾਤਾ ਨਾ। ਤੋ ਇਹ ਵੀ ਇੱਕ ਜ਼ੁਲਮ ਦਾ ਤਰੀਕਾ ਹੁੰਦਾ। ਇੱਕ ਜ਼ੁਲਮ ਉਹ ਆ ਜਿਹੜਾ 1984 'ਚ ਕੀਤਾ, ਤੇ ਜਦੋਂ ਆਪਾਂ ਬਾਕੀਆਂ ਨੂੰ ਮਰਦਿਆਂ ਨੂੰ ਦੇਖਿਆ ਤਾਂ ਆਪਾਂ ਆਪ ਜਾਨਾਂ ਬਚਾਉਣ ਲਈ ਬਾਰਡਰ ਟੱਪ ਕੇ ਪਾਕਿਸਤਾਨ ਪਹੁੰਚ ਗਏ। ਇੱਕ ਤਰੀਕਾ ਬਾਰਡਰ ਟੱਪਣ ਦਾ ਆਹ ਵਾ ਵੀ ਇੰਨਾ ਆਰਥਿਕ ਤੌਰ ਤੇ ਤੰਗ ਕਰ ਦੋ ਵੀ ਬੰਦਾ ਆਪਦੀ ਇੱਜ਼ਤ, ਜਾਨ, ਮਾਲ ਇੱਥੇ ਸਿਕਿਉਰ ਨਾ, ਸੁਰੱਖਿਅਤ ਨਾ ਸਮਝੇ ਤੇ ਬਾਹਰ ਨੂੰ ਭੱਜਿਆ ਜਾਵੇ। ਸੋ ਸਾਰੀ ਦੁਨੀਆ ਦੇ ਵਿੱਚ ਆਪਾਂ ਜਿਵੇਂ ਰੁਲਦੇ ਫਿਰਦੇ, ਤੇ ਆਪਾਂ ਨੂੰ ਆਪਣਾ ਕੀਲਾ ਜਦੋਂ ਮਜ਼ਬੂਤ ਨਹੀਂ ਹੈ, ਇਹ ਦਿਨ ਤਾਂ ਦੇਖਣੇ ਪੈ ਰਹੇ ਨੇ। ਤੇ ਜਦੋਂ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇਹ ਕਮਤ ਦਿੱਤੀ ਜਾਂਦੀ ਆ, ਪੁੱਠੀ ਰਾਏ ਦਿੱਤੀ ਜਾਂਦੀ ਹੈ ਕਿ ਛੱਡੋ ਜੀ, ਕਿਹੜਾ ਖਾਲਿਸਤਾਨ, ਕਿਹੜੀਆਂ ਗੱਲਾਂ ਕਰਦੇ, ਉਦੋਂ ਉਹਨਾਂ ਉੱਤੇ ਤਾਂ ਤਰਸ ਆਉਂਦਾ। ਪਰ ਸਭ ਤੋਂ ਵੱਧ ਔਖ ਮੈਨੂੰ ਉਦੋਂ ਮਹਿਸੂਸ ਹੁੰਦੀ ਆ ਜਦੋਂ ਟੀਵੀ ਚੈਨਲਾਂ ਦੇ ਉੱਤੇ ਥੋੜੇ ਦਿਨ ਹੋਏ, ਇੱਕ ਜਦੋਂ ਰੌਲਾ ਪਿਆ ਨਾ ਅਮਰੀਕਾ ਤੋਂ ਜਹਾਜ਼ ਆ ਗਿਆ ਜੀ, ਉਦਣ ਕੋਈ ਗੌਰਵ ਨਿਊਜ਼ 18 ਤੇ ਗੌਰਵ ਹੈਗਾ ਕੋਈ, ਉਹ ਲੱਗਿਆ ਹੋਇਆ ਛੋਕਰਾ ਜਿਹਾ, ਉਹਨੇ 2-3 ਬਿਠਾਏ ਹੋਏ ਨੇ, ਇੱਕ ਭਾਈ ਅਮਰਤਪਾਲ ਸਿੰਘ ਦੇ ਪੱਖ ਦਾ, ਇੱਕ ਮਾਨ ਦਲ ਦਾ, ਉਹਨਾਂ ਨੂੰ ਲੜਾਈ ਜਾਵੇ। ਬਾਅਦ ਚ ਸਾਡੇ ਸੋਸ਼ਲ ਮੀਡੀਆ ਤੇ ਲੜਾਈ ਆ ਗਈ। ਮੈਂ ਕਿਹਾ ਦੇਖੋ ਕਿੱਡੇ ਸ਼ਾਤਰ ਨੇ, ਕਹਿੰਦੇ ਜੀ ਚਿੱਠੀਆਂ ਵੇਚਦੇ ਹੋ, ਫਲਾਨਾ ਕਰਦੇ ਹੋ। ਮਤਲਬ ਕਿ ਉਹ ਮੁੱਦੇ, ਉਹ ਨੁਕਤੇ ਹੁਣ ਇੱਕੋ ਗੱਲ ਚ ਨਿਬੇੜ ਦੇਣੀ ਸੀ। ਜੇ ਕਿਤੇ ਉੱਥੇ ਕੋਈ ਸਹੀ ਸਿੱਖ ਬੈਠਾ ਹੁੰਦਾ, ਉਹਨੇ ਕੋ ਕਹਿਣਾ ਸੀ ਵੀ ਗੌਰਵ ਸਿਆਂ, ਵੈਸੇ ਸਿਆਂ ਦਾ ਕੀ ਆ, ਉਹ ਗੌਰਵ ਉਹਦਾ ਪਤਾ ਨਹੀਂ ਮਗਰ ਕੀ ਆ, ਗੌਰਵ ਕੁਮਾਰ ਜਾਂ ਗੌਰਵ ਸ਼ਰਮਾ ਜੋ ਵੀ ਹੈ, ਤੇ ਤੂੰ ਹੋਵੇਂ ਸਿੱਖ, ਤੇਰੇ ਨਾਲ ਦੇ ਇੱਕ ਘਰ ਚ ਪਰਿਵਾਰ ਹੋਵੇ ਜਿਨ੍ਹਾਂ ਨੂੰ ਕਾਨਪੁਰ, ਬੋਕਾਰੋ, ਦਿੱਲੀ ਜਾਂ ਕਿਸੇ ਹੋਰ ਥਾਂ ਤੇ ਨਵੰਬਰ 84 ਚ ਸਾਰਿਆਂ ਨੂੰ ਵੱਢਿਆ ਹੋਵੇ, ਤੇਰਾ ਦੂਜੇ ਪਾਸੇ ਘਰ ਚ ਹੋਵੇ ਜਿਨ੍ਹਾਂ ਦੇ 4 ਜੀ ਖਾੜਕੂ ਕਹਿ ਕੇ ਮਾਰੇ ਹੋਣ, ਸਾਹਮਣੇ ਉਹ ਟੱਬਰ ਹੋਵੇ ਜਿਨ੍ਹਾਂ ਦਾ ਮੁੰਡਾ ਇੱਕ ਨਸ਼ੇ ਨਾਲ ਮਰਨ ਵਾਲਾ, ਦੂਜਾ ਬਚਣ ਦੇ ਲਈ ਕੈਨੇਡਾ ਅਮਰੀਕਾ ਡੌਂਕੀ ਲਾ ਕੇ ਪਹੁੰਚਿਆ ਹੋਵੇ, ਤੇ ਤੂੰ ਸਾਰਿਆਂ ਦੇ ਵਿਚਾਲੇ ਸਭ ਤੋਂ ਗਰੀਬ ਪੀੜਤ ਪਰਿਵਾਰ ਦਾ ਮੁੰਡਾ ਹੋਵੇ, ਰੋਜੀ ਰੋਟੀ ਦਾ ਕੋਈ ਸਾਧਨ ਨਾ ਹੋਵੇ, ਤੇ ਪੜ੍ਹਾਈ ਤੂੰ ਮੁਕੰਮਲ ਕਰੀ ਬੈਠਾ ਹੋਵੇ, ਫਿਰ ਤੈਨੂੰ ਕਿਸੇ ਟੀਵੀ ਚੈਨਲ ਤੇ ਬਿਠਾ ਕੇ ਪੁੱਛੀਏ ਵੀ ਹਾਂ ਚਿੱਠੀਆਂ ਕਿਵੇਂ ਵਿਕਦੀਆਂ ਨੇ, ਤਾਂ ਤੈਨੂੰ ਉਦੋਂ ਜਵਾਬ ਜਿਹੜਾ ਉਹੀ ਸਾਡਾ ਜਵਾਬ। ਹੁਣ ਤੂੰ ਹੈਗਾ ਉਸ ਆਜ਼ਾਦ ਕੌਮ ਦਾ ਨੁਮਾਇੰਦਾ, ਜਿਨ੍ਹਾਂ ਦੇ ਜਿਵੇਂ ਕਹਿੰਦੇ ਆ ਨਾ ਵੀ ਬਿੱਲੀ ਦੇ ਭਾਗੀ ਛਿੱਕਾ ਟੁੱਟ ਗਿਆ। 1947 ਚ ਤੁਹਾਡੇ ਘੁੱਗੀ ਆ ਗਈ ਲੋਟ, ਜੁੱਤੀਆਂ ਪੈਂਦੀਆਂ ਸੀ ਸਾਰੇ ਸੰਸਾਰ ਵਿੱਚ ਤੁਹਾਡੇ, ਤੇ ਸਾਡੇ ਬੰਦਿਆਂ ਨੂੰ ਅੰਗਰੇਜ਼ਾਂ ਦੇ ਖਿਲਾਫ ਲੜਦਿਆਂ ਨੂੰ ਦੇਖ ਕੇ ਵੀ ਤੁਸੀਂ ਉਦੋਂ ਕਹਿੰਦੇ ਹੁੰਦੇ ਸੀ, ਜਿਵੇਂ ਸਰਦਾਰ ਕਪੂਰ ਸਿੰਘ ਕਹਿੰਦੇ ਆ ਵੀ ਅਸੀਂ ਲੋਲੇ ਨਹੀਂ ਹੈਗੇ, ਸਿੱਖਾਂ ਨੂੰ ਵਰਤਿਆ, ਹਿੰਦੂਆਂ ਨੇ ਰਾਜ ਲੈ ਲਿਆ, ਸਿੰਘ ਰਹਿ ਗਏ ਕਸ਼ਹਿਰਿਆਂ ਜੋਗੇ। ਤੇ ਆਹ ਭਾਈ ਸਾਡੇ ਹਾਲਤ ਨੇ ਅੱਜ। ਤੇਰੇ ਵਰਗੇ ਸਾਨੂੰ ਟਿਚਰਾਂ ਕਰਦੇ ਆ ਕਿ ਤੁਸੀਂ ਜੀ ਚਿੱਠੀਆਂ ਵੇਚਦੇ ਹੋ, ਤੁਸੀਂ ਫਲਾਨਾ ਕਰਦੇ ਹੋ ਜੀ, ਧਮਕਾਨਾ ਕਰਦੇ ਹੋ। ਸੋ ਗੱਲ ਇਹ ਹੈ ਕਿ ਹਰੇਕ ਸਵਾਲ ਦਾ ਜਵਾਬ ਇੰਨਾ ਕਹਿ ਕੇ ਗੈਰ ਸਿੱਖ ਨੂੰ ਦਿਆ ਕਰੋ ਕਿ ਤੂੰ ਸਾਡੀ ਥਾਂ ਤੇ ਹੁੰਦਾ ਨਾ ਤੈਨੂੰ ਫੇਰ ਪੁੱਛਦੇ, ਤੂੰ ਹੁਣ ਉਸ ਕੌਮ ਦਾ, ਉਸ ਮੁਲਕ ਦਾ ਜਿਹਦੇ ਕੋਲੇ ਤਪ ਤੇਜ ਆ, ਰਾਜ ਭਾਗ ਆ, ਤੁਹਾਨੂੰ ਫੁਰਦੀਆਂ ਕਿਉਂ? ਕਿਉਂਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ।
ਹੁਣ ਜੇ ਸਾਡਾ ਖਾਲਿਸਤਾਨ ਬਣਿਆ ਹੋਵੇ ਅੱਜ, ਜਿਵੇਂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ, ਤਾਂ ਅੱਜ ਸਾਡੇ ਉਹ ਕੌਮੀ ਪੱਧਰ ਤੇ ਇਉਂ ਮਨਾਇਆ ਜਾਣਾ ਸੀ ਕਿ ਸਾਰੀ ਦੁਨੀਆ ਦੇ ਵਿੱਚ ਝੰਡੇ ਝੂਲਣੇ ਸੀਗੇ ਵੀ ਵਾਹ ਜੀ ਵਾਹ, ਆਪਦੇ ਰਹਿਬਰਾਂ ਨੂੰ ਜਿਨ੍ਹਾਂ ਦਾ ਗੁਰੂ ਸਾਹਿਬਾਨ ਨੇ ਬਾਣੀ ਦਰਜ ਕੀਤੀ ਗੁਰੂ ਗ੍ਰੰਥ ਸਾਹਿਬ 'ਚ, ਉਹਨਾਂ ਨੂੰ ਕਿੰਨਾ ਸਤਿਕਾਰ ਆ ਜੀ। ਪਰ ਅੱਜ ਪੰਜਾਬ ਸਰਕਾਰ ਨੇ ਛੁੱਟੀ ਵੀ ਕੀਤੀ ਆ ਤੇ ਆਪਦੇ ਤੌਰ ਤੇ ਪ੍ਰੋਗਰਾਮ ਜੇ ਵੀ ਕੀਤੇ ਕਰਾਏ ਨੇ, ਪਰ ਕਿਉਂਕਿ ਸਾਡੀ ਕੌਮ ਜਿੰਨਾ ਮਰਜ਼ੀ ਵਧੀਆ ਆਪਦੇ ਵੱਲੋਂ ਕਰ ਲਵੇ, ਉਹ ਆਨੰਦ ਹੀ ਨਹੀਂ ਆਉਣਾ ਜਿਹੜਾ ਆਪਦੇ ਰਾਜ ਵਿੱਚ ਦਿਨ ਮਨਾਉਣ ਦਾ ਹੁੰਦਾ। ਸੋ ਭਗਤ ਰਵਿਦਾਸ ਜੀ ਸਮੇਤ ਉਹਨਾਂ ਸਾਰਿਆਂ ਦੇ ਦਿਨ ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਵਾ, ਉਹਨਾਂ ਦੇ ਦਿਨ ਜਾਂ ਸਾਡੇ ਯੋਧਿਆਂ ਸ਼ਹੀਦਾਂ ਦੇ ਦਿਨ ਜਦੋਂ ਆਪਦੇ ਰਾਜ ਵਿੱਚ ਮਨਾਵਾਂਗੇ ਨਾ, ਉਦੋਂ ਕੁਛ ਗੱਲ ਹੋਰ ਹੋਊਗੀ। ਹੁਣ ਅਸੀਂ 6 ਜੂਨ ਮਨਾਉਂਦੇ ਆ, ਹੁਣ ਅਸੀਂ ਸ਼ਹੀਦ ਬੇਅੰਤ ਸਿੰਘ ਦਾ, ਸ਼ਹੀਦ ਸਤਵੰਤ ਸਿੰਘ ਦਾ, ਸ਼ਹੀਦ ਕੇਰ ਸਿੰਘ ਦਾ, ਸ਼ਹੀਦ ਦਿਲਾਵਰ ਸਿੰਘ ਦਾ ਦਿਨ ਮਨਾਉਂਦੇ ਆ। ਅਸੀਂ ਹੋਰ ਵੀ ਦਿਨ ਜਿਹੜੇ ਆ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਬਾਬਾ ਗਰਜਾ ਸਿੰਘ, ਬਾਬਾ ਬੂਟਾ ਸਿੰਘ, ਪਰ ਜਦੋਂ ਅਸੀਂ ਆਪਦੇ ਰਾਜ ਦੇ ਖਾਲਿਸਤਾਨ ਦੇ ਵਿੱਚ ਮਨਾਵਾਂਗੇ ਨਾ, ਉਦੋਂ ਕਹਾਣੀ ਕੁਛ ਹੋਰ ਹੋਊ। ਅਰਦਾਸ ਕਰਦੇ ਹਾਂ ਉਸ ਵਾਹਿਗੁਰੂ ਦੇ ਚਰਨਾਂ 'ਚ ਕਿ ਉਹ ਦਿਨ ਜਲਦੀ ਆਵੇ ਤੇ UNO ਦੇ ਵਿੱਚ ਸਾਡਾ ਖਾਲਿਸਤਾਨ ਦਾ ਝੰਡਾ ਝੂਲੇ। ਆ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਜਾਲ 'ਚ ਫਸਾ ਕੇ ਸਾਨੂੰ ਉਲਝਾਇਆ ਹੋਇਆ, ਇਹਦੇ 'ਚੋਂ ਨਿਕਲੀਏ ਤੇ ਆਪਦੇ ਕੌਮ ਦੇ, ਸਾਡੀ ਦੇ ਜਿਹੜੇ ਬੱਚੇ ਨੇ, ਉਹ ਦੁਨੀਆ ਭਰ ਦੇ ਵਿੱਚ ਜਦੋਂ ਜਾਣ ਤਾਂ ਲੋਕ ਕਹਿਣ ਇਹ ਖਾਲਿਸਤਾਨ ਮੁਲਕ ਤੋਂ ਆਏ ਨੇ। ਲੋਕ ਤਰਸਣ ਕਿ ਸਾਨੂੰ ਕਿਸੇ ਤਰੀਕੇ ਨਾਲ ਖਾਲਿਸਤਾਨ ਦੀ ਸਿਟੀਜ਼ਨਸ਼ਿਪ ਮਿਲੇ। ਸਿਟੀਜ਼ਨਸ਼ਿਪ ਇੰਨੀ ਖਾਲਿਸਤਾਨ ਦੀ ਇੰਪੋਰਟੈਂਟ ਹੋਵੇ, ਕਿਵੇਂ ਹੋਊਗੀ? ਜਿਸ ਮੁਲਕ ਦਾ ਢਾਂਚਾ, ਜਿਸ ਮੁਲਕ ਦਾ ਸਿਸਟਮ, ਜਿੱਥੋਂ ਦੇ ਲੋਕ ਟਰੁਥਫੁਲਨੈਸ, ਸੱਚਾਈ ਨਾਲ, ਇਨਸਾਫ ਨਾਲ ਭਰੇ ਹੋਣਗੇ, ਜਿੱਥੋਂ ਦਾ ਨਿਜ਼ਾਮ ਤੁਹਾਨੂੰ ਸੈਟੀਸਫਾਈਡ ਕਰਦਾ, ਉੱਥੇ ਲੋਕ ਭੱਜ ਭੱਜ ਕੇ ਆਉਂਦੇ। ਕਿਉਂ? ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਨੂੰ ਕੱਲੀ ਰੋਟੀ ਦੀ ਗੱਲ ਥੋੜੀ ਹੈ। ਲੋਕਾਂ ਨੂੰ ਲੱਗਦਾ ਜੇ ਸਾਡੇ ਨਾਲ ਜ਼ੁਲਮ ਹੋਊ, ਵਧੀਕੀ ਹੋਊ, ਬੇਇਨਸਾਫੀ ਹੋਊਗੀ ਤਾਂ ਉੱਥੋਂ ਦਾ ਸਿਸਟਮ, ਜੇ ਅਸੀਂ ਉੱਥੋਂ ਦੀ ਸਿਟੀਜ਼ਨਸ਼ਿਪ ਹੋ ਜਾਈਏ, ਸਿਟੀਜ਼ਨ ਬਣ ਜਾਈਏ, ਤਾਂ ਸਾਨੂੰ ਉੱਥੇ ਕੁਝ ਮਿਲ ਸਕਦਾ। ਉਹ ਚੀਜ਼ ਖਾਲਸੇ ਦੇ ਜਾਂ ਸਿੱਖਾਂ ਦੇ ਧਰਮ 'ਚ ਤੇ ਹਿੰਦੂ ਭਾਈਚਾਰੇ ਨੂੰ ਤਾਂ ਡਿਸਕ੍ਰਿਮੀਨੇਸ਼ਨ ਉਹਨਾਂ ਦਾ ਧਰਮ ਸਿਖਾਉਂਦਾ ਵੀ ਜਾਤ ਦੇ ਆਧਾਰ ਤੇ ਜੁੱਤੀਆਂ ਮਾਰੋ, ਜਿਹੜਾ ਫਲਾਣੇ ਨਾ ਕਰੋ। ਸੋ ਜਿਨ੍ਹਾਂ ਦੇ ਫਲਸਫੇ 'ਚ ਹੀ ਡਿਸਕ੍ਰਿਮੀਨੇਸ਼ਨ, ਸ਼ੋਸ਼ਣ ਨੂੰ, ਲੁੱਟ-ਮਾਰ ਨੂੰ, ਪਖੰਡ ਨੂੰ, ਕਰਮਕਾਂਡ ਨੂੰ ਥਾਂ ਆ, ਉਹ ਵਿਚਾਰੇ ਕਿਸੇ ਨੂੰ ਕੀ ਦੇ ਸਕਦੇ ਆ? ਤਰਸ ਕਰਿਆ ਕਰੋ ਉਹਨਾਂ ਤੇ ਮਾਣ ਕਰਿਆ ਕਰੋ, ਆਪਾਂ ਸਿੱਖਾਂ ਤੇ ਸਿੱਖਾਂ ਦੇ ਘਰੇ ਜੰਮੇ ਆ। ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਹਜੇ ਆਪਣੀ ਪਰਖ ਚੱਲ ਰਹੀ ਆ, ਪਰ ਆਊ ਉਹ ਦਿਨ ਜਦੋਂ ਖਾਲਿਸਤਾਨ ਦਾ ਝੰਡਾ ਝੂਲੂ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।